ਤੇ ਵੰਡ ਤੋਂ ਪਹਿਲਾਂ ਬਣੀ ਹੋਈ ਇਹ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦੀ ਪ੍ਰਤੀਨਿਧ ਜਮਾਤ ਸੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਪਰ ਆਜ਼ਾਦੀ ਤੋਂ ਬਾਅਦ ਲਗਾਤਾਰ ਅਸੀਂ ਸੰਘਰਸ਼ਾਂ ਵਿੱਚ ਹੀ ਹਾਂ, ਕਿਉਂਕਿ 1947 ਦੀ ਵੰਡ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਸ ਤੋਂ ਬਾਅਦ ਸਾਨੂੰ ਸਾਡੀ ਪੋਜੀਸ਼ਨ ਦਾ ਅਹਿਸਾਸ ਕਰਵਾਇਆ ਕਿ ਤੁਹਾਡੀ ਹੁਣ ਆਜ਼ਾਦ ਹਿੰਦੁਸਤਾਨ ਵਿੱਚ ਕੀ ਪੋਜੀਸ਼ਨ ਹੈ। 1966 ਵਿੱਚ ਸੂਬਾ ਬਣਿਆ ਇੱਕ ਲੰਗੜਾ ਲੂਲਾ, ਜਿਹਦੇ ਵਿੱਚੋਂ ਸਾਰੀਆਂ ਚੀਜ਼ਾਂ ਖੋਲ੍ਹੀਆਂ ਗਈਆਂ। ਹਿੰਦੁਸਤਾਨ ਦੇ ਇਤਿਹਾਸ ਵਿੱਚ ਇਕੱਲਾ ਇੱਕ ਪੰਜਾਬ ਇਹੋ ਜਿਹਾ ਸੂਬਾ ਹੈ ਜਿਸ ਤੋਂ ਉਸਦੀ ਰਾਜਧਾਨੀ ਖੋਲ੍ਹੀ ਗਈ। ਅਨੰਦਪੁਰ ਦੇ ਮਤੇ ਵਿੱਚ ਕੁਛ ਵੀ ਨਹੀਂ ਸੀ ਐਸਾ ਜਿਸ ਨੂੰ ਤੁਸੀਂ ਵੱਖਵਾਦੀ ਕਹਿ ਸਕੋ ਜਾਂ ਦੇਸ਼ ਨਾਲ ਅੱਡ ਹੋਣ ਦੀ ਗੱਲ ਕਰੇ। ਉਹ ਸਾਰਾ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸੀ, ਪਰ ਸਾਡੇ ਵੱਧ ਅਧਿਕਾਰਾਂ ਦੀ ਮੰਗ ਨੂੰ ਸਾਡੇ ਧਰਮ ਨਾਲ ਜੋੜ ਕੇ ਸਾਡੇ 'ਤੇ ਅਟੈਕ ਕੀਤਾ ਗਿਆ ਔਰ ਉਸੇ ਨੂੰ ਆਧਾਰ ਬਣਾ ਕੇ ਸਾਨੂੰ ਜਿਹੜਾ ਹੈ ਦੇਸ਼ ਦੇ ਅੰਦਰ ਸਾਡੇ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ। ਪਹਿਲਾਂ ਉਹ ਅਕਾਲੀ ਦਲ ਨੂੰ ਸ਼ੀਲਡ ਦੇ ਤੌਰ 'ਤੇ ਵਰਤਦੇ ਰਹੇ। ਅਕਾਲੀ ਦਲ ਦੇ ਰਾਹੀਂ ਸਾਡੀਆਂ ਸਾਰੀਆਂ ਸੰਸਥਾਵਾਂ ਮਾਰੀਆਂ ਗਈਆਂ, ਸਾਡੇ ਅਕਾਲ ਤਖਤ ਨੂੰ ਕਮਜ਼ੋਰ ਕੀਤਾ ਗਿਆ, ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਉਸ ਨੂੰ ਕਮਜ਼ੋਰ ਕੀਤਾ ਗਿਆ। ਜਿਹੜੇ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ, ਭਾਸ਼ਾਈ, ਕੌਮੀ ਸਾਰੇ ਸਰੋਕਾਰਾਂ ਦੇ ਉੱਤੇ ਸਾਡਾ ਇੱਕ ਪੋਲੀਟੀਕਲ ਵਿਜ਼ਨ ਹੈ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਧੰਨਵਾਦ, ਤੁਸੀਂ ਆਪਣੇ ਸਾਰੇ ਕੀਮਤੀ ਰੁਝੇਵਿਆਂ 'ਚੋਂ ਸਾਡੇ ਲਈ ਸਮਾਂ ਕੱਢਿਆ, ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀ ਮੁਬਾਰਕ ਵੀ ਅਸੀਂ ਦੇਵਾਂਗੇ ਕਿ ਆਪਾਂ 2022 ਵਿੱਚ ਅੱਜ ਦਾਖਲ ਹੋਏ ਹਾਂ ਅਤੇ 2022 ਨਵੇਂ ਸਾਲ ਦੇ ਵਿੱਚ ਅਸੀਂ ਜਿਹੜੀ ਆਪਣੀ ਪਾਰਟੀ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ। ਇਹ ਸਾਡੀ ਰਾਜਨੀਤਿਕ ਪਾਰਟੀ ਹੈ ਜੀ, ਇਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਹੈ। ਕਿਉਂਕਿ ਮੈਂ ਗੱਲ ਕਰਾਂ ਜੇ ਦੇਸ਼ ਦੀ ਆਜ਼ਾਦੀ ਤੋਂ ਆਪਾਂ ਗੱਲ ਸ਼ੁਰੂ ਕਰੀਏ ਅਤੇ ਵੰਡ ਤੋਂ ਪਹਿਲਾਂ ਬਣੀ ਹੋਈ ਇਹ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦੀ ਪ੍ਰਤੀਨਿਧ ਜਮਾਤ ਸੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜਿਹੜੇ ਵਾਅਦੇ ਕੀਤੇ ਗਏ ਸੀ ਵੰਡ ਤੋਂ ਪਹਿਲਾਂ ਵੀ ਸਿੱਖਾਂ ਨਾਲ ਅਸੀਂ ਆਜ਼ਾਦ ਹਿੰਦੁਸਤਾਨ ਵਿੱਚ ਕਿਸ ਤਰ੍ਹਾਂ ਨਾਲ ਉਹਨਾਂ ਨਾਲ ਵਿਹਾਰ ਕੀਤਾ ਜਾਏਗਾ, ਕੀ ਉਹਨਾਂ ਨੂੰ ਅਸੀਂ ਦੇਵਾਂਗੇ ਆਜ਼ਾਦ ਹਿੰਦੁਸਤਾਨ ਵਿੱਚ। ਪਰ ਆਜ਼ਾਦੀ ਤੋਂ ਬਾਅਦ ਲਗਾਤਾਰ ਅਸੀਂ ਸੰਘਰਸ਼ਾਂ ਵਿੱਚ ਹੀ ਹਾਂ, ਕਿਉਂਕਿ 1947 ਦੀ ਵੰਡ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਸ ਤੋਂ ਬਾਅਦ ਸਾਨੂੰ ਸਾਡੀ ਪੋਜੀਸ਼ਨ ਦਾ ਅਹਿਸਾਸ ਕਰਵਾਇਆ ਗਿਆ ਕਿ ਤੁਹਾਡੀ ਹੁਣ ਆਜ਼ਾਦ ਹਿੰਦੁਸਤਾਨ ਵਿੱਚ ਕੀ ਪੋਜੀਸ਼ਨ ਹੈ। ਅਤੇ ਉਸ ਗੱਲ ਤੋਂ ਲੈ ਕੇ ਹੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਿੱਖਾਂ ਦੀ ਅਗਵਾਈ ਕਰਦਾ ਰਿਹਾ ਔਰ ਸਿੱਖਾਂ ਦੇ ਮੁੱਦਿਆਂ 'ਤੇ, ਏਜੰਡਿਆਂ 'ਤੇ ਲੜਦਾ ਰਿਹਾ, ਜੂਝਦਾ ਰਿਹਾ, ਅੰਦੋਲਨ ਕਰਦਾ ਰਿਹਾ ਔਰ ਅੰਦੋਲਨ ਛੋਟੇ ਨਹੀਂ ਬਹੁਤ ਵੱਡੇ ਹੋਏ। ਪਹਿਲਾਂ ਪੰਜਾਬੀ ਸੂਬਾ ਬਣਾਉਣ ਨੂੰ ਲੈ ਕੇ, ਕਿਉਂਕਿ ਦੇਸ਼ ਦੀ ਵੰਡ ਤੋਂ ਬਾਅਦ ਸਾਰੇ ਦੇਸ਼ ਵਿੱਚ ਭਾਸ਼ਾ ਦੇ ਆਧਾਰ 'ਤੇ ਸੂਬੇ ਬਣੇ। ਜਦੋਂ ਪੰਜਾਬੀ ਸੂਬੇ ਦੇ ਬਣਨ ਦੀ ਵਾਰੀ ਆਈ ਤਾਂ ਸਰਕਾਰ ਨੇ ਬਿਲਕੁਲ ਕੋਰਾ ਜਵਾਬ ਦੇ ਦਿੱਤਾ ਕਿ ਸੂਬੇ ਨੂੰ ਪੰਜਾਬੀ ਸੂਬਾ ਨਹੀਂ ਬਣਾਇਆ ਜਾ ਸਕਦਾ। ਉਹ ਲੜਾਈ ਚੱਲੀ ਲੰਮੀ ਐਜੀਟੇਸ਼ਨ। 1966 ਵਿੱਚ ਸੂਬਾ ਬਣਿਆ ਇੱਕ ਲੰਗੜਾ ਲੂਲਾ, ਜਿਹਦੇ ਵਿੱਚੋਂ ਸਾਰੀਆਂ ਚੀਜ਼ਾਂ ਖੋਲ੍ਹੀਆਂ ਗਈਆਂ। ਹਿੰਦੁਸਤਾਨ ਦੇ ਇਤਿਹਾਸ ਵਿੱਚ ਇਕੱਲਾ ਇੱਕ ਪੰਜਾਬ ਇਹੋ ਜਿਹਾ ਸੂਬਾ ਹੈ ਜਿਸ ਤੋਂ ਉਸਦੀ ਰਾਜਧਾਨੀ ਖੋਲ੍ਹੀ ਗਈ, ਜਦਕਿ ਦੇਸ਼ ਵਿੱਚ ਜਿੰਨੇ ਵੀ ਸੂਬੇ ਬਣੇ ਸਾਡੇ ਤੋਂ ਪਹਿਲਾਂ ਜਾਂ ਸਾਡੇ ਤੋਂ ਬਾਅਦ ਜਿਹੜੇ ਸੂਬੇ ਵੱਖ ਹੁੰਦੇ ਸੀਗੇ ਉਹ ਰਾਜਧਾਨੀ 'ਤੇ ਕਲੇਮ ਉਸੇ ਸੂਬੇ ਦਾ ਰਹਿੰਦਾ ਸੀ ਜਿਹੜਾ ਸੂਬੇ ਨਾਲੋਂ ਬਾਕੀ ਦੇ ਸੂਬੇ ਵੱਖ ਹੁੰਦੇ। ਪਰ ਸਾਡੇ ਤੋਂ ਇੱਕ ਕਲੇਮ ਖੋਲ੍ਹਿਆ ਗਿਆ, ਸਾਡੇ ਤੋਂ ਡੈਮਾਂ ਦੇ ਪਾਣੀਆਂ ਦਾ ਅਧਿਕਾਰ ਖੋਲ੍ਹਿਆ ਗਿਆ, ਸਾਡੇ ਪਾਣੀਆਂ ਦੀ ਵੰਡ ਸਾਡੇ ਤੋਂ ਖੋਲ੍ਹੀ ਗਈ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਬਾਹਰ ਕੱਢ ਦਿੱਤੇ ਗਏ। ਮਤਲਬ ਬਹੁਤ ਕਿਹੜੀ ਜ਼ਿਆਦਤੀ ਹੈ ਜਿਹੜੀ ਸਾਡੇ ਨਾਲ ਨਹੀਂ। ਇੱਕ ਬੰਨੇ ਸਾਡੇ ਨਾਲ ਵਾਅਦਾ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇਹੋ ਜਿਹਾ ਇੱਕ ਖਿੱਤਾ ਦਿੱਤਾ ਜਾਏਗਾ ਜਿਹਦੇ ਵਿੱਚ ਸਿੱਖ ਵੀ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ, ਪਰ ਐਸਾ ਕੁਛ ਵੀ ਨਹੀਂ ਹੋਇਆ। ਇਸ ਲਈ ਲਗਾਤਾਰ ਐਜੀਟੇਸ਼ਨਾਂ ਹੋਈਆਂ ਔਰ ਐਜੀਟੇਸ਼ਨਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ। 1975 ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਉਸ ਦੇ ਖਿਲਾਫ ਜਿਹੜੀ ਮੂਵਮੈਂਟ ਚੱਲੀ ਉਸ ਦੇ ਵਿੱਚ ਵੀ ਅਕਾਲੀ ਦਲ ਦਾ ਅਹਿਮ ਰੋਲ ਰਿਹਾ ਔਰ ਇਸੇ ਗੱਲ ਤੋਂ ਨਾਰਾਜ਼ ਹੋ ਕੇ ਸਾਡੇ 'ਤੇ ਜਿਹੜਾ ਵੱਡਾ ਹਮਲਾ ਹੋਇਆ 1984 ਦਾ ਅਟੈਕ ਸੀਗਾ, ਜਿਹੜਾ ਸਾਡੇ ਹੱਕ ਮੰਗਣ 'ਤੇ ਸਾਡੇ ਉੱਤੇ ਹੋਇਆ, ਜਿਹੜਾ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਮੰਗਦਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਹੀ 1982 ਦੇ ਵਿੱਚ ਜਿਹੜਾ ਇੱਕ ਮੋਰਚਾ ਲਾਇਆ ਸੀਗਾ, ਕਰਪੂਰੀ ਦਾ ਮੋਰਚਾ। ਫਿਰ ਬਾਅਦ 'ਚੋਂ ਪੰਜਾਬ ਵਿੱਚ ਸ਼ਿਫਟ ਹੋ ਗਿਆ, ਫਿਰ ਉਹਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਵੀ ਐਂਟਰੀ ਹੋਈ ਔਰ ਕੁੱਲ ਮਿਲਾ ਕੇ ਉਹ ਪੰਜਾਬ ਦੇ ਹੱਕਾਂ ਦੀਆਂ, ਹਿੱਤਾਂ ਦੀਆਂ ਸਾਡੀਆਂ ਜਿਹੜੀਆਂ ਲੜਾਈਆਂ ਸੀਗੀਆਂ, ਜਿਹੜੇ ਸਾਡੇ ਅਧਿਕਾਰ ਸੀਗੇ, ਉਹਦੇ ਵਿੱਚ ਜਿਹੜਾ ਸਭ ਤੋਂ ਮੇਨ ਮੁੱਦਾ ਸੀਗਾ ਜਿਸ ਨੂੰ ਮੁੱਦਾ ਬਣਾਇਆ ਗਿਆ ਬਾਅਦ ਵਿੱਚ, ਉਹ ਸੀ ਅਨੰਦਪੁਰ ਦਾ ਮਤਾ। ਅਨੰਦਪੁਰ ਦੇ ਮਤੇ ਵਿੱਚ ਕੁਛ ਵੀ ਨਹੀਂ ਸੀ ਐਸਾ ਜਿਸ ਨੂੰ ਤੁਸੀਂ ਵੱਖਵਾਦੀ ਕਹਿ ਸਕੋ ਜਾਂ ਦੇਸ਼ ਨਾਲ ਅੱਡ ਹੋਣ ਦੀ ਗੱਲ ਕਹਿ ਸਕੋ। ਉਹ ਸਾਰਾ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਸੀਗੀ,
ਜਿਹੜੀ ਕਿ ਬਾਕੀ ਵੀ ਸੂਬੇ ਸਾਰੇ ਮੰਗ ਰਹੇ ਸੀ। ਦੇਸ਼ ਦੇ ਬਾਕੀ ਵੱਖ-ਵੱਖ ਸਟੇਟਾਂ ਵੀ ਵੱਧ ਅਧਿਕਾਰ ਮੰਗ ਰਹੀਆਂ ਸੀ, ਪਰ ਸਾਡੇ ਵੱਧ ਅਧਿਕਾਰਾਂ ਦੀ ਮੰਗ ਨੂੰ ਸਾਡੇ ਧਰਮ ਨਾਲ ਜੋੜ ਕੇ ਸਾਡੇ 'ਤੇ ਅਟੈਕ ਕੀਤਾ ਗਿਆ ਔਰ ਉਸੇ ਨੂੰ ਆਧਾਰ ਬਣਾ ਕੇ ਸਾਨੂੰ ਜਿਹੜਾ ਹੈ ਦੇਸ਼ ਦੇ ਅੰਦਰ ਸਾਡੇ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ, ਸਾਨੂੰ ਕੁੱਟਿਆ ਗਿਆ, ਸਾਨੂੰ ਮਾਰਿਆ ਗਿਆ, ਲਤਾੜਿਆ ਗਿਆ ਔਰ ਹਜ਼ਾਰਾਂ ਬੇਕਸੂਰ ਨੌਜਵਾਨ ਜਿਹੜੇ ਘਰਾਂ 'ਚੋਂ ਚੁੱਕ ਕੇ ਮਾਰ ਦਿੱਤੇ ਗਏ, ਜਿਨ੍ਹਾਂ ਦੀ ਪੈਰਵਾਈ ਜਿਹੜੀ ਬਣਦੀ ਸੀਗੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਫਿਰ ਉਸ ਪੈਰਵਾਈ ਤੋਂ ਪਿੱਛੇ ਪੈਰ ਖਿੱਚਦਾ ਗਿਆ। ਔਰ ਜੇ ਮੈਂ ਸਹੀ ਕਹਾਂ ਕਿ 1978 ਤੋਂ ਹੀ ਵੈਸੇ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਉਹ ਆਪਣੇ ਆਪ ਨੂੰ ਵਿਡਰਾਅ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਹੌਲੀ ਹੌਲੀ 1984 ਤੋਂ ਬਾਅਦ 1999 ਦੀਆਂ ਚੋਣਾਂ ਤੋਂ ਬਾਅਦ 1995 ਆਉਂਦਿਆਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਏਜੰਡੇ ਸੀਗੇ ਜਿਹੜੇ ਜਿਨ੍ਹਾਂ ਲਈ 100 ਸਾਲ ਆਪਾਂ ਹੁਣ ਕਹੀਏ ਅੱਜ 100 ਸਾਲ ਹੋਣ ਜਾ ਰਿਹਾ ਸ਼੍ਰੋਮਣੀ ਕਮੇਟੀ ਲਈ, ਜਿਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ, ਉਹਨਾਂ ਟੋਟਲ ਏਜੰਡਿਆਂ ਨੂੰ ਤੋਂ ਵਿਡਰਾਅ ਕਰ ਗਿਆ। ਇੱਥੋਂ ਤੱਕ ਕਿ ਸੰਵਿਧਾਨ ਵੀ ਬਦਲ ਲਿਆ ਔਰ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕਰ ਲਿਆ। ਹੁਣ ਅੱਜ ਸਾਨੂੰ ਫਿਰ ਉਸ ਪਾਰਟੀ ਨੂੰ ਖੜਾ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ ਹੈ? ਕਿਉਂਕਿ ਆ ਜਿਹੜੀਆਂ 2022 ਦੀਆਂ ਚੋਣਾਂ ਨੇ ਔਰ ਇਸ ਤੋਂ ਪਹਿਲਾਂ ਜਿਹੜਾ ਲੜਿਆ ਗਿਆ ਸੰਘਰਸ਼ ਹੈ 1 ਸਾਲ ਜਿਹੜਾ ਦਿੱਲੀ ਵਿੱਚ ਲੜਿਆ ਗਿਆ, ਇਸ ਨੇ ਬੜੇ ਸਾਰੇ ਸਿਨੈਰੀਓ ਬਦਲੇ ਪੰਜਾਬ। ਕਿਉਂਕਿ ਪਹਿਲਾਂ ਜਿਹੜਾ ਹੁਣ ਅੱਜ ਦਾ ਸਿਨੈਰੀਓ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਸੱਤਾ 'ਤੇ ਰਾਜ ਕਰਦੀ ਜਮਾਤ ਜਿਹੜੀ ਇੱਕ ਸਿਧਾਂਤਕ ਪਾਰਟੀ ਆਪਾਂ ਨੂੰ ਕਹਿ ਸਕਦੇ ਹਾਂ, ਉਹਨਾਂ ਦਾ ਸਿਧਾਂਤ ਹੈ ਇੱਕ, ਬੇਸ਼ੱਕ ਉਸ ਸਿਧਾਂਤ ਨਾਲ ਅਸੀਂ ਸਹਿਮਤ ਨਹੀਂ ਹੈਗੇ। ਦੇਸ਼ 'ਤੇ ਉਹ ਇੱਕੋ ਇੱਕ ਪਾਰਟੀ ਹੈ ਜਿਹੜੀ ਕਿਸੇ ਸਿਧਾਂਤ 'ਤੇ ਖੜ ਕੇ ਲੜ ਰਹੀ ਔਰ ਉਹਨਾਂ ਦਾ ਜਿਹੜਾ ਮਨੂਵਾਦੀ ਸਿਧਾਂਤ ਹੈ, ਉਸ ਸਿਧਾਂਤ ਨੇ ਸਿੱਧਾ ਹਮਲਾ ਜਿਹੜਾ ਹੁਣ ਪੰਜਾਬ 'ਤੇ ਕੀਤਾ ਹੈ, ਗੁਰੂ ਨਾਨਕ ਸਾਹਿਬ ਦੇ ਸਿਧਾਂਤ 'ਤੇ ਕੀਤਾ। ਪਹਿਲਾਂ ਉਹ ਅਕਾਲੀ ਦਲ ਨੂੰ ਸ਼ੀਲਡ ਦੇ ਤੌਰ 'ਤੇ ਵਰਤਦੇ ਰਹੇ, ਅਕਾਲੀ ਦਲ ਦੇ ਰਾਹੀਂ ਸਾਡੀਆਂ ਸਾਰੀਆਂ ਸੰਸਥਾਵਾਂ ਮਾਰੀਆਂ ਗਈਆਂ, ਸਾਡੇ ਅਕਾਲ ਤਖਤ ਨੂੰ ਕਮਜ਼ੋਰ ਕੀਤਾ ਗਿਆ, ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਉਸ ਨੂੰ ਕਮਜ਼ੋਰ ਕੀਤਾ ਗਿਆ ਔਰ ਇੱਥੋਂ ਤੱਕ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਜਿਹੜੇ ਵਾਈਸ ਚਾਂਸਲਰ ਤੱਕ ਜਿਹੜੇ ਹੈ ਉਹ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਉਹਨਾਂ ਦੀ ਬੈਕਗਰਾਊਂਡ ਚੈੱਕ ਕਰੀਏ ਤਾਂ ਉਹ RSS ਦੀ ਬੈਕਗਰਾਊਂਡ ਵਾਲੇ ਯੂਨੀਵਰਸਿਟੀਆਂ ਤੱਕ ਜਿਹੜੀਆਂ ਸਾਡੀਆਂ ਕੈਪਚਰ ਹੋ ਚੁੱਕੀਆਂ ਨੇ। ਚੰਡੀਗੜ੍ਹ ਯੂਨੀਵਰਸਿਟੀ ਦੇ ਬਾਰੇ ਤੁਸੀਂ ਜਾਣਦੇ ਹੋ, ਰੋਜ਼ ਇੱਥੇ ਜਿਹੜੀ ਲੜਾਈ ਚੱਲ ਰਹੀ ਆ ਉਹ ਵੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਹੀ, ਕਿਉਂਕਿ ਹਰ ਖੇਤਰ ਵਿੱਚ ਹਮਲਾ। ਪਹਿਲਾਂ ਇਹ ਹਮਲੇ ਮਤਲਬ ਸੀਗੇ ਲੁਕਵੇਂ ਸੀਗੇ, ਪਰ ਹੁਣ ਜਿਹੜਾ ਹਮਲਾ ਹੈ ਜਿਸ ਨੂੰ ਅਸੀਂ ਹੁਣ ਮਹਿਸੂਸ ਕਰ ਰਹੇ ਹਾਂ ਕਿ ਇਹ ਸਿੱਧਾ ਹਮਲਾ ਹੈ। ਜਿਵੇਂ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਪਲੇਟਫਾਰਮ ਖਾਲੀ ਕਰਵਾ ਲਓ ਜਾਂ ਇੰਨਾ ਕਮਜ਼ੋਰ ਕਰ ਲਓ ਕਿ ਫਿਰ ਉਸ ਦੇ ਵਿੱਚ ਤੁਹਾਡੀ ਸਿੱਧੀ ਐਂਟਰੀ ਜਿਹੜੀ ਉਹ ਆਸਾਨ ਹੋ ਜਾਂਦੀ ਹੈ। ਅਤੇ BJP ਨੂੰ ਔਰ RSS ਨੂੰ ਵੀ ਲੱਗਦਾ ਹੈ ਕਿ ਆਹ ਹੁਣ ਢੁਕਵਾਂ ਸਮਾਂ ਹੈ ਪੰਜਾਬ ਦੇ ਅੰਦਰ ਸਿੱਧੀ ਐਂਟਰੀ ਕਰਨ ਦਾ, ਕਿਉਂਕਿ ਜਿਨ੍ਹਾਂ ਨੇ ਇਸ ਸਿਧਾਂਤ ਦਾ ਵਿਰੋਧ ਕਰਨਾ ਸੀ, ਮਨੂਵਾਦੀ ਸਿਧਾਂਤ ਦਾ ਵਿਰੋਧ ਕਰਨਾ ਸੀਗਾ, ਜਿਹੜੇ ਗੁਰੂ ਨਾਨਕ ਦੇ ਫਲਸਫੇ ਨਾਲ ਜੁੜੀ ਹੋਈ ਪਾਰਟੀ ਸੀ, ਜਿਹੜੇ ਗੁਰੂ ਨਾਨਕ ਦੇ ਫਲਸਫੇ ਦੇ ਅਕੋਰਡਿੰਗ ਜਿਨ੍ਹਾਂ ਦਾ ਇਤਿਹਾਸ ਹੈ ਸਾਰਾ, ਉਹ ਪਾਰਟੀ ਸਾਰੀ ਆਪਣਾ ਵਜੂਦ ਖਤਮ ਹੋ ਗਿਆ ਉਸਦਾ, ਸ਼੍ਰੋਮਣੀ ਅਕਾਲੀ ਦਲ ਦਾ। ਉਸ ਦੇ ਵਿੱਚੋਂ ਕਿੰਨੇ ਅਕਾਲੀ ਦਲ ਜਿਹੜੇ ਅੱਡ ਹੋਏ, ਜਿਹੜੇ ਵੱਖ ਹੋਏ, ਜਿਹੜੇ ਉਹ ਅੱਜ ਇਸੇ ਹੀ ਸਿਧਾਂਤ ਨਾਲ ਪ੍ਰਣਾਈ ਹੋਈ ਪਾਰਟੀ BJP RSS ਦੇ ਸਿਧਾਂਤ ਨਾਲ, ਕੋਈ ਕਾਂਗਰਸ ਵਾਲੇ ਵੀ ਉਸੇ ਨਾਲ ਗੱਠਜੋੜ ਕਰ ਰਹੇ ਨੇ ਕਾਂਗਰਸ ਚੋਂ ਨਿਕਲ ਕੇ, ਔਰ ਅਕਾਲੀ ਦਲ ਚੋਂ ਨਿਕਲ ਕੇ ਵੀ ਕੋਈ ਗੱਠਜੋੜ ਕਰ ਰਹੇ ਨੇ, ਕੋਈ ਸਿੱਧੇ BJP ਵਿੱਚ ਜਾ ਰਹੇ ਨੇ। ਸੋ ਇਹ ਜਿਹੜਾ ਸਾਰਾ ਹੈ ਸਿਨੈਰੀਓ, ਇਸ ਨੂੰ ਦੇਖਦਿਆਂ ਹੋਇਆਂ ਸਾਨੂੰ ਲੱਗਦਾ ਸੀਗਾ ਵੀ ਜੇ ਅੱਜ ਅਸੀਂ ਪੰਜਾਬ ਦੇ ਅਸਲ ਮੁੱਦੇ ਜਿਹੜੇ ਪੰਜਾਬ ਦੇ ਏਜੰਡੇ ਆ, ਜੇ ਅੱਜ ਅਸੀਂ ਜੇ ਅਸੀਂ ਅੱਜ ਉਹਨਾਂ ਨੂੰ ਨਹੀਂ ਬਚਾਉਂਦੇ, ਉਹਨਾਂ ਦੀ ਗੱਲ ਨਹੀਂ ਕਰਦੇ, ਅਤੇ ਜਿਹੜੇ ਏਜੰਡੇ ਅੱਜ ਇਹ ਸਥਾਪਿਤ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਏਜੰਡੇ ਹੁਣ ਇਹਨਾਂ ਦੇ ਕੀ ਨੇ ਤੁਸੀਂ ਸਾਰੇ ਵੇਖਦੇ ਹੋ। ਕੋਈ ਦਿੱਲੀੋਂ ਆਣ ਕੇ ਕਹਿੰਦਾ ਜੀ ਮੈਂ ਸਸਤੀ ਬਿਜਲੀ ਦੇ ਦਾਂਗਾ ਜੀ, ਮੈਂ ਆਟਾ ਦਾਲ ਤੁਹਾਨੂੰ ਸਸਤਾ ਕਰ ਦਾਂਗਾ ਜੀ, ਮਤਲਬ ਕੋਈ ਕਹਿੰਦਾ ਜੀ ਅਸੀਂ ਪਾਣੀ ਜਿਹੜੇ ਬਿਜਲੀ ਦੇ ਬਿੱਲ ਜਿਹੜੇ ਮਾਫ਼ ਕਰ ਦਾਂਗੇ, ਕੋਈ ਕਹਿੰਦਾ ਜੀ ਅਸੀਂ ਦਲਿਤ ਮੁੱਖ ਮੰਤਰੀ ਵੀ ਬਣਾ ਦੇਵਾਂਗੇ, ਕੋਈ ਕੁਛ ਕਹਿੰਦਾ। ਇਹ ਏਜੰਡੇ ਹੀ ਨਹੀਂ ਹੈ ਐਕਚੁਅਲ 'ਚ ਪੰਜਾਬ, ਕਿਉਂਕਿ ਪੰਜਾਬ ਇਹਨਾਂ ਏਜੰਡਿਆਂ 'ਤੇ ਨਹੀਂ ਲੜਿਆ। ਜਿਹੜੇ ਘੱਲੂਘਾਰੇ ਪੰਜਾਬ ਦੇ ਵਿੱਚ ਹੋਏ ਉਹ ਇਹਨਾਂ ਏਜੰਡਿਆਂ ਲਈ ਨਹੀਂ ਹੋਏ ਵੀ ਇਸ 'ਤੇ ਦਲਿਤ ਮੁੱਖ ਮੰਤਰੀ ਬਣੇਗਾ ਜਾਂ ਇੱਥੇ ਲੋਕਾਂ ਨੂੰ ਆਟਾ ਦਾਲ ਦਿੱਤੀ ਜਾਊਗੀ, ਜਾਂ ਤੁਸੀਂ ਜਿਹੜੀਆਂ ਬੇਸਿਕ ਜ਼ਰੂਰਤਾਂ ਸੀਗੀਆਂ ਪੰਜਾਬ ਦੀਆਂ, ਸਿਹਤ ਅਤੇ ਸਿੱਖਿਆ ਤੱਕ ਜਿਹੜੀ ਹੈ ਉਹ ਵੀ ਤਬਾਹ ਹੋ ਗਈ ਹੈ ਪੰਜਾਬ ਦੇ ਵਿੱਚ। ਨਾ ਕੋਈ ਸਿੱਖਿਆ ਦੇ ਖੇਤਰ ਵਿੱਚ ਤੁਸੀਂ ਕੋਈ ਮਿਆਰੀ ਗੱਲ ਕਰ ਸਕਦੇ ਹੋ, ਨਾ ਤੁਸੀਂ ਸਿਹਤ ਦੇ ਖੇਤਰ ਵਿੱਚ ਤੁਹਾਡੇ ਜਿਹੜੇ ਸਰਕਾਰੀ ਹੌਸਪੀਟਲ, ਸਰਕਾਰੀ ਅਦਾਰੇ ਨੇ, ਵੈਸੇ ਤਾਂ ਦੇਸ਼ ਦੇ ਸਾਰੇ ਸਰਕਾਰੀ ਅਦਾਰੇ ਵੇਚ ਦਿੱਤੇ ਗਏ ਨੇ, ਔਰ ਉਹ ਵੇਚੇ ਵੀ ਉਦੋਂ ਜਦੋਂ ਇੱਕ ਅੰਦੋਲਨ ਚੱਲ ਰਿਹਾ ਸੀ ਦੇਸ਼ ਦੇ ਵਿੱਚ। ਇਸ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਸੀ, ਜਿਸ ਨੂੰ ਦੇਸ਼ ਨਹੀਂ ਦੁਨੀਆ ਦੇ ਵਿੱਚ ਲੋਕ ਸਮਰਥਨ ਦੇ ਰਹੇ ਸੀ। ਉਦੋਂ ਸਾਰਾ ਦੇਸ਼ ਵਿਕਿਆ, ਦੇਸ਼ ਦੀ ਰੇਲਵੇ ਵਿਕੀ, ਦੇਸ਼ ਦੇ ਏਅਰਪੋਰਟ ਵਿਕੇ, ਦੇਸ਼ ਦੀਆਂ ਏਅਰਲਾਈਨਾਂ ਵਿਕੀਆਂ,
ਕਿਹੜੀ ਚੀਜ਼ ਹੈ ਜਿਹੜੀ ਮਤਲਬ ਕੋਈ ਚੀਜ਼ ਇਹਨਾਂ ਨੇ ਲੱਭ ਕੇ ਦੇਸ਼ ਨੂੰ ਵੇਚਿਆ। ਅਤੇ ਹੁਣ ਇਹਨਾਂ ਦੀ ਐਂਟਰੀ ਜਿਹੜੀ ਪੰਜਾਬ 'ਚ ਸਾਡੇ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਨ੍ਹਾਂ ਨੇ ਇਸ ਸਿਧਾਂਤ ਦੇ ਖਿਲਾਫ ਖੜ੍ਹੇ ਹੋਣ, ਕਿਉਂਕਿ ਇਸ ਸਿਧਾਂਤਿਕ ਹਮਲਾ, ਦੋ ਸਿਧਾਂਤਾਂ ਦੀ ਲੜਾਈ ਅੱਜ ਦੀ ਨਹੀਂ ਹੈ, 500 ਸਾਲ ਪੁਰਾਣੀ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਦੋਂ ਉਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ ਅਤੇ ਉਸਦੇ ਸਭ ਤੋਂ ਜਿਹੜਾ ਉਸ ਸਿਧਾਂਤ ਦਾ ਅਸਰ ਜਿਹੜਾ ਹੋਣਾ ਸੀ, ਜਿਸ ਦੇ ਸਾਹਮਣੇ ਉਹ ਸਿਧਾਂਤ ਖੜ੍ਹਾ ਹੁੰਦਾ ਸੀ, ਉਹ ਸੀ ਮਨੂਵਾਦੀ ਸਿਧਾਂਤ, ਜਿਹੜਾ ਇਸ ਖੇਤਰ ਦੇ ਲੋਕਾਂ ਦੀਆਂ ਸਾਰੀਆਂ ਜਿਹੜੇ ਮੁੱਢਲੇ ਅਧਿਕਾਰ ਨੇ, ਜਿਊਣ ਦੇ ਅਧਿਕਾਰ, ਖਾਣ ਦੇ ਅਧਿਕਾਰ, ਪਹਿਨਣ ਦੇ ਅਧਿਕਾਰ, ਪੜ੍ਹਨ ਦੇ ਅਧਿਕਾਰ, ਇੱਥੋਂ ਤੱਕ ਕਿ ਖੂਹਾਂ ਤੋਂ ਪਾਣੀ ਭਰਨ ਦੇ ਅਧਿਕਾਰ, ਕਿਹੜਾ ਅਧਿਕਾਰ ਜਿਹੜਾ ਮਨੂ ਨੇ ਇਹਨਾਂ ਤੋਂ ਖੋਇਆ ਨਹੀਂ ਸੀ। 5000 ਸਾਲ ਇਹਨਾਂ ਨੂੰ ਗੁਲਾਮ ਬਣਾ ਕੇ ਜਿਨ੍ਹਾਂ ਨੂੰ ਰੱਖਿਆ, ਅਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਇੱਕ ਸੰਵਿਧਾਨ ਬਣਿਆ, ਸੰਵਿਧਾਨ ਨੇ ਉਹਨਾਂ ਲੋਕਾਂ ਨੂੰ ਅਧਿਕਾਰ ਦਿੱਤੇ। ਉਹਨਾਂ ਅਧਿਕਾਰਾਂ ਨੂੰ ਇੰਪਲੀਮੈਂਟ ਕਰਨ ਵਾਲੀਆਂ ਜਿਹੜੀਆਂ ਜਮਾਤਾਂ ਸੀ, ਉਹਨਾਂ ਨੇ ਬੜੀ ਬੇਈਮਾਨੀ ਕੀਤੀ ਕਿ ਉਹ ਅਧਿਕਾਰ ਇਮਾਨਦਾਰੀ ਨਾਲ ਇੰਪਲੀਮੈਂਟ ਨਾ ਹੋਣ, ਜਿੰਨੇ ਵੱਧ ਤੋਂ ਵੱਧ ਰੋਕੇ ਜਾ ਸਕਦੇ ਸੀ ਉਹਨਾਂ ਨੇ ਰੋਕੇ ਉਹ ਅਧਿਕਾਰ। ਪਰ ਹੁਣ ਜਿਹੜੀ ਸਰਕਾਰ ਸੱਤਾ ਵਿੱਚ ਆਈ ਹੈ ਪਿਛਲੇ 7 ਸਾਲਾਂ ਤੋਂ, ਇਹਨਾਂ ਨੂੰ ਉਹ ਸੰਵਿਧਾਨ ਬਿਲਕੁਲ ਵੀ ਮਨਜ਼ੂਰ ਨਹੀਂ। ਉਹ ਸੰਵਿਧਾਨ ਜਿਹੜਾ ਲੋਕਾਂ ਨੂੰ ਅਧਿਕਾਰ ਦਿੰਦਾ ਹੈ, ਬੋਲਣ ਦਾ ਅਧਿਕਾਰ, ਜਿਉਣ ਦਾ ਅਧਿਕਾਰ, ਪੜ੍ਹਨ ਦਾ ਅਧਿਕਾਰ, ਆਪਣੀ ਗੱਲ ਕਹਿਣ ਦਾ ਅਧਿਕਾਰ, ਉਹ ਸਾਰੇ ਅਧਿਕਾਰ ਜਿਹੜੇ ਨੇ ਇਸ ਨਵੀਂ ਬਣੀ ਪਾਰਟੀ ਨੇ ਖੋਹ ਲਏ ਲੋਕਾਂ ਨੂੰ। ਜੇ ਉਹਨਾਂ ਦੇ ਖਿਲਾਫ ਕੋਈ ਐਜੀਟੇਸ਼ਨ ਹੋਈ, ਜੇ ਉਹਨਾਂ ਨੇ ਉਸ ਐਜੀਟੇਸ਼ਨ ਨੂੰ ਬੁਰੀ ਤਰ੍ਹਾਂ ਨਾਲ ਕੁਚਲਿਆ। ਔਰ ਜਿਹੜੀ ਹੁਣ ਕਿਸਾਨਾਂ ਦੀ ਐਜੀਟੇਸ਼ਨ ਹੋਈ, ਇਸ ਐਜੀਟੇਸ਼ਨ ਨਾਲ ਕਿਹੜਾ ਉਹ ਵਿਹਾਰ ਨਹੀਂ ਹੋਇਆ ਜਿਹੜਾ ਇਸ ਐਜੀਟੇਸ਼ਨ ਨੂੰ ਕੁਚਲਣ ਲਈ ਨਹੀਂ ਕੀਤਾ ਗਿਆ। ਸਿੱਧੇ ਹਮਲੇ ਹੋਏ, ਲਖੀਮਪੁਰ ਖੀਰੀ ਦੇ ਵਿੱਚ ਗੱਡੀਆਂ ਚੜ੍ਹਾ ਕੇ ਵੀ ਕੁਚਲ ਦਿੱਤੇ ਗਏ, ਇੱਥੇ ਟਿੱਕਰੀ ਬਾਰਡਰ 'ਤੇ ਟਰੱਕ ਵੀ ਚੜ੍ਹਾਏ ਗਏ, ਮਤਲਬ ਹਰ ਤਰ੍ਹਾਂ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਤੇ ਜਿਹੜਾ ਇਹਨਾਂ ਦਾ ਸਿਧਾਂਤ ਮਨੂਵਾਦੀ ਸਿਧਾਂਤ ਦਾ ਸਾਮ, ਦਾਮ, ਦੰਡ, ਭੇਦ, ਉਹ ਸਾਰੇ ਵਰਤੇ ਗਏ। ਅਤੇ ਹੁਣ ਇੱਕ ਬੰਨੇ ਸਾਡੇ ਨਾਲ ਸਾਰੇ ਵਰਤੇ ਵੀ ਜਾ ਰਹੇ ਨੇ, ਅਤੇ ਹੁਣ ਸਾਨੂੰ ਦਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਅਸੀਂ ਸੁਣ ਰਹੇ ਹਾਂ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਆਣ ਕੇ ਇੱਥੇ ਵੱਡੇ ਐਲਾਨ ਕਰੇਗਾ, ਉਹ ਸਾਨੂੰ ਇੱਕ ਲਾਲਚ ਦੇ ਵੱਲੋਂ ਜਿਹੜਾ ਸਾਨੂੰ ਦਿੱਤਾ ਜਾਏਗਾ। ਔਰ ਉਸ ਲਾਲਚ ਦੀ ਆੜ ਦੇ ਵਿੱਚ ਜਿਹੜਾ ਕੁਛ ਸਾਡੇ ਤੋਂ ਖੋਇਆ ਜਾਏਗਾ, ਗੁਰਬਾਣੀ ਦੇ ਵਿੱਚ ਇੱਕ ਤੁਕ ਹੈ ਕਿ ਅਹਿਰਨ ਕੀ ਚੋਰੀ ਕਰੇ ਸੂਈ ਕਰਕੇ ਦਾਨ। ਇਹ ਸੂਈ ਦਾਨ ਕਰਕੇ ਸਾਡੇ ਪੰਜਾਬ 'ਚ ਹੁਣ ਅਹਿਰਨ ਦੀ ਚੋਰੀ ਕਰਨ ਆ ਰਿਹਾ। ਹੁਣ ਇੱਕ ਅਹਿਰਨ ਨਾਲ ਕਿੰਨੇ ਕਰੋੜਾਂ ਸੂਈਆਂ ਬਣ ਜਾਂਦੀਆਂ, ਤੁਸੀਂ ਹਿਸਾਬ ਲਾ ਲਓ। ਸਾਨੂੰ ਇਸ ਲਈ ਚੇਤਨ ਹੋਣ ਦੀ ਲੋੜ ਆ। ਅਸੀਂ ਫਿਰ ਇਹ ਸੋਚ ਕੇ ਵੀ ਸਾਡਾ ਏਜੰਡਾ ਇਲੈਕਸ਼ਨ ਲੜਨਾ ਨਹੀਂ ਹੈ, ਅਸੀਂ ਇਲੈਕਸ਼ਨ ਲੜਨ ਵਾਸਤੇ ਇਹ ਪਾਰਟੀ ਨਹੀਂ ਬਣਾ ਰਹੇ। ਸਾਡਾ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਉਹ ਲੋਕਾਂ ਕੋਲ ਜਾਣੇ ਚਾਹੀਦੇ ਨੇ, ਜਿਹੜੇ ਇਹਨਾਂ ਨੇ ਭੁਲਾ ਦਿੱਤੇ ਨੇ। ਇੱਕ ਸ਼ੋਰ ਪੰਜਾਬ ਦੇ ਵਿੱਚ ਖੜ੍ਹਾ ਕੀਤਾ ਗਿਆ, ਜਿਹੜਾ ਗੋਦੀ ਮੀਡੀਆ ਰਾਹੀਂ ਕੀਤਾ ਗਿਆ, ਜਿਹੜਾ ਅਨਾਪ ਸ਼ਨਾਪ ਇਹਨਾਂ ਕੋਲ ਫੰਡ ਨੇ ਉਹਨਾਂ ਰਾਹੀਂ ਖੜ੍ਹਾ ਕੀਤਾ ਗਿਆ। ਉਸ ਸ਼ੋਰ ਦੇ ਵਿੱਚ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ, ਉਹਨਾਂ ਨੂੰ ਕਿਧਰੇ ਨਾ ਕਿਧਰੇ ਜਿਹੜੇ ਪੰਜਾਬ ਦੇ ਅਸਲੀ ਏਜੰਡੇ ਨੇ, ਅਸਲੀ ਮੁੱਦੇ ਨੇ, ਜਿਹੜੇ ਪੰਜਾਬ ਦੇ ਵੱਧ ਅਧਿਕਾਰਾਂ ਦੇ ਮੁੱਦੇ ਨੇ, ਜਿਹੜੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਨੇ, ਜਿਹੜੇ ਸਾਡੇ ਸਿੱਖਾਂ ਦੇ ਆਪਣੇ ਧਾਰਮਿਕ ਮਸਲੇ ਨੇ, ਹਮਲੇ ਤਾਂ ਗੁਰੂ ਗ੍ਰੰਥ ਸਾਹਿਬ ਤੱਕ ਹੋਣ ਲੱਗ ਗਏ। ਮਤਲਬ ਕਿਹੜੀ ਚੀਜ਼ ਹੈ ਜਿਹੜੀ ਅਸੀਂ ਕਹੀਏ ਕਿ ਕਿੱਥੇ ਅਸੀਂ ਸੇਫ ਹਾਂ, ਬਾਕੀ ਦੇ ਧਾਰਮਿਕ ਅਧਿਕਾਰਾਂ ਦੀ ਤਾਂ ਗੱਲ ਛੱਡ ਦਿਓ। ਮਤਲਬ ਸਾਡੇ ਗੁਰੂ 'ਤੇ ਸਿੱਧਾ ਹਮਲਾ ਹੋਇਆ, ਗੁਰੂ ਗ੍ਰੰਥ ਸਾਹਿਬ 'ਤੇ, ਔਰ ਉਦੋਂ ਹੋਇਆ ਜਦੋਂ ਇਹ ਦਾਅਵਾ ਕਰਨ ਵਾਲੀ ਸਰਕਾਰ ਸੀ ਕਿ ਅਸੀਂ ਪੰਥਕ ਸਰਕਾਰ। ਸੋ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਉਸ ਹੜ੍ਹ ਦੇ ਵਿੱਚ ਨਹੀਂ ਵਹਿ ਸਕਦੇ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਵਗ ਰਿਹਾ। ਅਸੀਂ ਜੇ ਅਸੀਂ ਕੋਈ ਸਾਡਾ ਰਾਜਨੀਤੀ ਕਰਨਾ ਮਨਸ਼ਾ ਹੋਵੇ ਜਾਂ ਸਾਡੇ ਨਿੱਜੀ ਸਵਾਰਥ ਹੋਣ, ਅਤੇ ਫਿਰ ਸਾਡੇ ਲਈ ਸਾਰੇ ਪਲੇਟਫਾਰਮ ਖੁੱਲ੍ਹੇ। ਅਸੀਂ ਕਿਸੇ ਪਲੇਟਫਾਰਮ 'ਤੇ ਖੜ੍ਹ ਕੇ ਅਸੀਂ ਵੀ ਇਹਨਾਂ ਦੇ ਨਾਲ, ਇਹਨਾਂ ਦੇ ਵਾਂਗੂ ਹੀ ਉਸ ਸਿਧਾਂਤ ਦੀ ਬੱਲੇ ਬੱਲੇ ਕਰਨ ਲੱਗ ਜਾਈਏ, ਜਿਹੜਾ ਸਿਧਾਂਤ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੇ, ਇਸ ਖਿੱਤੇ ਦੇ ਫਲਸਫੇ ਨੇ ਮਧੋਲਣ ਆ ਰਹੇ, ਔਰ ਇੱਥੇ ਆਪਣੀ ਜਿਹੜੀ ਹੈ ਉਹ ਆਪਣੀ ਹਜ਼ਾਰੇਦਾਰੀ ਸਥਾਪਿਤ ਕਰਨਾ। ਅਤੇ ਇਹ ਤੁਸੀਂ ਹੁਣ ਵੇਖੋ, ਤੁਸੀਂ ਸਾਰੇ ਸੀਨੀਅਰ ਮੋਸਟ ਪੱਤਰਕਾਰ ਵੀ ਇੱਥੇ ਬੈਠੇ ਹੋ, ਤੁਹਾਡਾ ਇਸ ਲਾਈਨ ਦਾ ਤਜਰਬਾ ਵੀ। ਕਦੀ ਐਵੇਂ ਹੋਇਆ ਕਿ ਜਿਹੜੀ ਰੂਲ ਕਰਦੀ ਪਾਰਟੀ ਉਹਦੇ ਮੰਤਰੀ ਜਿਹੜੇ ਉਹ ਛੱਡ ਕੇ ਭੱਜਣ, ਜਾਂ ਜਿਹਨੇ ਸਾਰੀ ਜ਼ਿੰਦਗੀ ਇਸ ਸਿਧਾਂਤ ਦੇ ਖਿਲਾਫ ਹੋਣ ਦਾ ਦਾਅਵਾ ਕੀਤਾ ਗਿਆ ਹੋਵੇ, ਉਹਦੀ ਪਾਰਟੀ ਦੇ ਸਾਰੇ ਜਿਹੜੀ ਪਾਰਟੀ ਨੂੰ ਕੱਲ੍ਹ ਤੱਕ ਪੰਜਾਬ ਅੰਦੋਲਨ ਚੱਲਦਿਆਂ ਪੰਜਾਬ, ਜਿਸ ਪਾਰਟੀ ਦਾ ਕੋਈ ਨਾਂ ਲੈਣਾ ਨਹੀਂ ਸੀ ਚਾਹੁੰਦਾ, ਚਿਮਟੇ ਨਾਲ ਵੀ ਚੁੱਕਣਾ ਨਹੀਂ ਸੀ ਚਾਹੁੰਦੇ ਉਹਨਾਂ ਦੇ ਏਜੰਡੇ, ਉਹ ਪਾਰਟੀ ਪੰਜਾਬ ਦੇ ਪਿੰਡਾਂ ਤੱਕ ਐਡੀ ਛੇਤੀ ਕਿਵੇਂ ਪਹੁੰਚ ਗਈ? ਹਾਂਜੀ, ਇਹ ਸਾਰੇ ਸਾਡੇ ਲਈ ਵਿਚਾਰ ਗੋਚਰੇ ਵਿਸ਼ੇ ਨੇ। ਇਹਨਾਂ ਨੂੰ ਲੈ ਕੇ ਅਸੀਂ ਇੱਕ ਤਾਂ ਅਸੀਂ ਆਪਣਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਅਸੀਂ ਛਾਪ ਕੇ ਤੁਹਾਡੇ ਕੋਲ ਲਿਆਏ ਹਾਂ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕੀ ਸਾਡੇ ਏਜੰਡੇ ਨੇ, ਕੀ ਸਾਡੇ ਉਹ ਤੁਹਾਡੇ ਸਾਰਿਆਂ ਕੋਲ ਅਸੀਂ ਮੇਰੇ ਖਿਆਲ ਸਾਰਿਆਂ ਨੂੰ ਮਿਲ ਗਿਆ ਜੀ। ਹਾਂਜੀ, ਹਾਂਜੀ, ਸਾਡੇ ਸਾਫ਼ ਸੁਥਰੇ ਏਜੰਡੇ ਨੇ,
ਵੀ ਜਿਹੜੇ ਪੰਜਾਬ ਇਸ ਖਿੱਤੇ ਦੇ ਲੋਕ ਨੇ, ਇਸ ਖਿੱਤੇ ਦੇ ਲੋਕਾਂ ਨੇ ਮਨੁੱਖਤਾ ਦੇ ਭਲੇ ਲਈ ਕੰਮ ਕਰਨਾ, ਕਿਉਂਕਿ ਗੁਰੂ ਨਾਨਕ ਦਾ ਫਲਸਫਾ ਹੈ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ। ਔਰ ਸਾਡੇ 'ਤੇ ਜਿਹੜੇ ਇਲਜ਼ਾਮ ਲਾਏ ਗਏ ਜਾਂ ਹੁਣ ਵੀ ਲਾਏ ਜਾਂਦੇ ਨੇ, ਜਾਂ ਜਿਹੜੇ ਹੁਣ ਨਵੇਂ ਤਰੀਕੇ ਨਾਲ ਲਾਏ ਜਾਂਦੇ ਨੇ, ਸਾਨੂੰ ਵੱਖਵਾਦੀ, ਸਾਨੂੰ ਅੱਤਵਾਦੀ, ਸਾਨੂੰ ਖਾਲਿਸਤਾਨੀ, ਸਾਨੂੰ ਕਿਹੜੇ ਨਾਂ ਨਹੀਂ ਜਿਹੜੇ ਦਿੱਤੇ ਜਾਂਦੇ, ਸਭ ਕੁਛ ਦਿੱਤਾ ਜਾਂਦਾ। ਪਰ ਜਿੱਥੋਂ ਤੱਕ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਹੈ, ਸਿੱਖ ਕਦੀ ਵੀ ਖੁਦਗਰਜ਼ ਨਹੀਂ ਹੋ ਸਕਦਾ। ਸਿੱਖ ਸਿਰਫ ਆਪਣੀ ਆਜ਼ਾਦੀ ਵਾਸਤੇ, ਆਪਣੇ ਖਿੱਤੇ ਦੇ ਲੋਕਾਂ ਦੀ ਆਜ਼ਾਦੀ ਨੂੰ ਦਾਅ 'ਤੇ ਨਹੀਂ ਲਾ ਸਕਦਾ। ਸਾਡੇ ਲਈ ਕਸ਼ਮੀਰ ਵਾਲਿਆਂ ਦੀ ਆਜ਼ਾਦੀ ਵੀ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਸਾਡੀ ਆਜ਼ਾਦੀ ਮਹੱਤਵਪੂਰਨ ਹੈ। ਸਾਡੇ ਲਈ ਅਸਾਮ, ਸਾਡੇ ਲਈ ਮਿਜ਼ੋਰਮ, ਸਾਡੇ ਲਈ ਨਾਗਾਲੈਂਡ, ਸਾਡੇ ਲਈ ਸਾਰੇ ਉਹ ਲੋਕ ਜਿਹੜੇ ਇਸ ਦੇਸ਼ ਦੇ ਵਿੱਚ ਆਪਣੀ ਬੇਸਿਕ ਜਿਹੜੀਆਂ ਉਹਨਾਂ ਦੇ ਏਜੰਡੇ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੇ ਏਜੰਡੇ ਨੇ, ਜਿਹੜੀ ਉਹਨਾਂ ਦੀ ਆਜ਼ਾਦੀ ਦੀ ਲੜਾਈ, ਸਾਡੇ ਲਈ ਉਹਨਾਂ ਸਾਰਿਆਂ ਦੀ ਆਜ਼ਾਦੀ ਦੀ ਲੜਾਈ ਦੀ ਜਿਹੜੀ ਤਹਿਰੀਕ, ਅਸੀਂ ਉਹਨਾਂ ਸਾਰੀਆਂ ਦਾ ਸਮਰਥਨ ਕਰਦੇ ਹਾਂ। ਇਸ ਲਈ ਅਸੀਂ ਉਹ ਸਮਰਥਨ ਤਾਂ ਕਰਦੇ ਹਾਂ ਕਿਉਂਕਿ ਜਿੰਨੇ ਅਸੀਂ ਪੀੜਤ, ਜਿਵੇਂ ਸਾਡੀ ਆਜ਼ਾਦੀ ਖੋਈ ਗਈ, ਜਿਸ ਤਰ੍ਹਾਂ ਸਾਡਾ ਮੂੰਹ ਬੰਦ ਕੀਤਾ ਗਿਆ। ਹੁਣ ਤੁਸੀਂ ਦੇਖੋ 50 ਕਿਲੋਮੀਟਰ ਦਾ ਏਰੀਆ, ਜਿਹੜਾ ਬਾਰਡਰ ਦਾ ਏਰੀਆ, ਉਹ ਸਿੱਧੇ ਤੌਰ 'ਤੇ ਹੀ ਡਾਕਾ ਵੱਜਦਾ। 50 ਕਿਲੋਮੀਟਰ ਦੇ ਏਰੀਆ ਵਿੱਚ ਤੁਹਾਡੇ ਅਧਿਕਾਰ ਸਮਾਪਤ ਹੋ, ਉੱਥੇ ਪੰਜਾਬ ਦਾ ਕੋਈ ਅਧਿਕਾਰ ਨਹੀਂ। ਜਿਹੜੇ ਰੂਲ ਕਰਦੀ, ਜਿਹੜੇ ਅੱਜ ਪੰਜਾਬ ਜਾਂ ਦੂਸਰੇ ਸਟੇਟਾਂ ਦੇ ਵਿੱਚ ਜਿਹੜੀਆਂ ਰੂਲ ਕਰਦੀਆਂ ਜਮਾਤਾਂ ਨੇ, ਉਹਦੇ ਕੋਲ ਉਹਨਾਂ ਕੋਲ ਕਿੰਨੇ ਕੁ ਅਧਿਕਾਰ, ਇੱਕ ਮਿਊਨਿਸਪੈਲਿਟੀ ਜਿੰਨੇ ਅਧਿਕਾਰ ਵੀ ਉਹਨਾਂ ਲੋਕਾਂ ਕੋਲ ਨਹੀਂ ਹੈਗੇ ਕਿ ਉਹ ਆਪਣੀ ਸਟੇਟ ਵਾਸਤੇ ਕਰ ਸਕਣ। ਜਿਹੜੀਆਂ ਸਟੇਟਾਂ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈਗਾ ਕਰਨ ਜੋਗਾ, ਉਹਦੇ ਤੁਸੀਂ MLA ਬਣ ਕੇ ਔਰ MLA ਬਦਲ ਕੇ ਕੀ ਕਰੋ? ਵੀ ਜੇ ਮੰਨ ਲਓ ਇੱਕ ਪਾਰਟੀ ਦੇ MLA, ਜੇ ਕਾਂਗਰਸ ਦੇ MLA ਬਦਲ ਕੇ ਤੁਸੀਂ BJP ਦੇ MLA ਲਿਆਓਗੇ, BJP ਦੇ MLA ਬਦਲ ਕੇ ਤੁਸੀਂ ਅਕਾਲੀਆਂ ਦੇ MLA, ਜਿੰਨਾ ਚਿਰ ਤੁਹਾਡੇ ਕੋਲ ਉਹ ਅਧਿਕਾਰ ਜਿਹੜੇ ਸਟੇਟਾਂ ਕੋਲ ਹੋਣੇ ਚਾਹੀਦੇ, ਜਿਹੜਾ ਕਿ ਇਹ ਫੈਡਰਲਿਜ਼ਮ ਦੀ ਬੇਸਿਕ ਜਿਹੜੀ ਇਹਦੇ ਬੇਸਿਕ ਵੰਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਦੀ ਵੰਡ, ਇਸ ਦੇਸ਼ ਨੂੰ ਆਪਾਂ ਇਸ ਨੂੰ ਇਹ ਸੰਘ ਹੈ ਇੱਕ ਛੋਟੀਆਂ ਸਟੇਟਾਂ, 600 ਸਟੇਟਾਂ ਨੂੰ ਰਲਾ ਕੇ ਇਸ ਨੂੰ ਇੱਕ ਸੰਘ ਬਣਾਇਆ ਗਿਆ ਸੀ। ਉਸ ਸੰਘ ਦੇ ਵਿੱਚ ਸਟੇਟਾਂ ਦੇ ਅਧਿਕਾਰ ਨਿਰਧਾਰਿਤ ਕੀਤੇ ਸੀ ਸੰਵਿਧਾਨ। ਹੌਲੀ 70 ਸਾਲਾਂ ਦੇ ਵਿੱਚ ਉਹ ਸਾਰੇ ਅਧਿਕਾਰ ਖੋਲ੍ਹੇ ਗਏ। ਜਿਹੜੇ ਵੀ ਲੋਕ ਅਧਿਕਾਰ ਮੰਗਦੇ ਤੇ ਹੋਰ ਅਧਿਕਾਰ ਸੀ ਵੀ ਸਟੇਟਾਂ ਦੇ ਜਿਹੜੇ ਬਣਦੇ ਅਧਿਕਾਰ ਦਿਓ, ਅਤੇ ਜਿਹੜੇ ਉਹਨਾਂ ਕੋਲ ਥੋੜ੍ਹੇ ਬਹੁਤੇ ਵੀ ਹੈਗੇ ਸੀ ਉਹ ਵੀ ਖੋਲ੍ਹੇ ਗਏ। ਹੁਣ ਆਹ ਜਿਹੜੇ 3 ਕਾਨੂੰਨ ਬਣ ਕੇ ਆਏ ਖੇਤੀ ਕਾਨੂੰਨ, ਇਹ ਅਧਿਕਾਰ ਖੇਤਰ 'ਚ ਹੀ ਨਹੀਂ ਆਉਂਦੇ, ਸੈਂਟਰ ਬਣਾ ਹੀ ਨਹੀਂ ਸਕਦਾ, ਸਟੇਟਾਂ ਦਾ ਮੈਟਰ ਸੀਗਾ, ਇਹ ਵੀ ਖੋਲ੍ਹੇ ਗਏ। ਹੁਣ ਸਾਰੀਆਂ ਚੀਜ਼ਾਂ ਜਦੋਂ ਤੁਹਾਡੇ ਸਾਹਮਣੇ ਹੋਣ ਅਤੇ ਫਿਰ ਕੀ ਰਾਜਨੀਤੀ ਤੁਸੀਂ ਕਰ ਸਕਦੇ ਹੋ ਇਹਨਾਂ ਹਾਲਾਤਾਂ ਵਿੱਚ? ਕੀ ਤੁਹਾਨੂੰ ਰਾਜਨੀਤੀ ਕਰਨ ਸੁੱਝ ਸਕਦੀ ਹੈ ਇਹਨਾਂ ਹਾਲਾਤਾਂ ਵਿੱਚ? ਵੀ ਜਦੋਂ ਤੁਹਾਡੇ ਸਾਹਮਣੇ ਤੁਹਾਡੇ ਵਜੂਦ ਦੀ ਲੜਾਈ ਖੜੀ ਹੋ, ਖਾਸ ਕਰਕੇ ਇਸ ਖਿੱਤੇ ਦੇ ਵਿੱਚ ਵਸਦੇ ਲੋਕ ਜਿਹੜੇ, ਜਿਨ੍ਹਾਂ ਦਾ ਵੱਖਰਾ ਇੱਕ ਧਰਮ ਹੈ, ਜਿਹੜੇ ਘੱਟ ਗਿਣਤੀ ਵਿੱਚ ਨੇ, ਜਿਹੜੇ ਪੂਰੀ ਮਨੁੱਖਤਾ ਵਾਸਤੇ ਬਣਾਇਆ ਹੋਇਆ ਗੁਰੂ ਨਾਨਕ ਦਾ ਫਲਸਫਾ, ਜਿਹੜੇ ਉਹਦੇ ਪ੍ਰਤੀ ਕਮਿਟਡ ਨੇ, ਜਦੋਂ ਉਹਨਾਂ 'ਤੇ ਐਡਾ ਵੱਡਾ ਹਮਲਾ ਹੋਵੇ ਅਤੇ ਕੀ ਉਹਨਾਂ ਨੂੰ ਸਿਰਫ ਰਾਜਨੀਤੀ ਕਰਨ ਵਾਸਤੇ ਇਹਨਾਂ ਜਮਾਤਾਂ ਦੇ ਨਾਲ ਚਲੇ ਜਾਣਾ ਚਾਹੀਦਾ? ਇਸ ਲਈ ਅਸੀਂ ਆਪਣੇ ਆਪ ਨੂੰ, ਤੁਸੀਂ ਸਾਡੇ ਨਾਲ ਵੇਖ ਲਓ ਜੀ, ਜਿਹੜੇ ਮੇਰੇ ਨਾਲ ਬੰਦੇ ਬੈਠੇ, ਵੀ ਕਿੱਡੇ ਵੱਡੇ ਚਿਹਰੇ ਨੇ, ਕਿਉਂਕਿ ਮੈਨੂੰ ਹਮੇਸ਼ਾ ਇੱਕ ਸਵਾਲ ਕੀਤਾ ਜਾਂਦਾ ਵੀ ਤੁਹਾਡੇ ਨਾਲ ਵੱਡਾ ਚਿਹਰਾ ਕੌਣ? ਮੈਂ ਕਿਹਾ ਵੀ ਵੱਡੇ ਚਿਹਰੇ ਤਾਂ ਕਰਪਟ ਨੇ ਜਿਹੜੇ, ਅਤੇ ਅਸੀਂ ਕਰਪਟ ਵੱਡੇ ਚਿਹਰਿਆਂ ਨਾਲ ਨਹੀਂ ਬੈਠੇ। ਮੈਂ ਪਿੱਛੇ ਜਿਹੜੀ ਅਸੀਂ ਕਿਸਾਨਾਂ ਦੀ ਜਥੇਬੰਦੀ ਬਣਾਈ ਸੀ, ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ, ਉਹ ਵੀ ਨੌਜਵਾਨਾਂ ਲਈ ਸੀ, ਔਰ ਆਹ ਜਿਹੜੀ ਅੱਜ ਜਥੇਬੰਦੀ ਬਣੀ, ਕਿਉਂਕਿ ਇਹ ਇਹਨਾਂ ਦੀ ਲੜਾਈ ਹੈ, ਇਹ ਨੌਜਵਾਨਾਂ ਦੀ ਲੜਾਈ, ਇਹਨਾਂ ਦੇ ਭਵਿੱਖ ਦੀ ਲੜਾਈ, ਔਰ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜ੍ਹ ਕੇ ਪੰਜਾਬ ਦੇ ਭਵਿੱਖ ਦੀ ਲੜਾਈ ਲੜਨਾ ਚਾਹੁੰਦਾ। ਅਸੀਂ ਕਿੰਨੀ ਲੜ ਸਕਾਂਗੇ, ਕਿੰਨੀ ਨਹੀਂ ਲੜ ਸਕਾਂਗੇ, ਆਉਣ ਵਾਲਾ ਸਮਾਂ ਦੱਸੇਗਾ, ਪਰ ਸਾਡਾ ਏਜੰਡਾ ਕਲੀਅਰ ਹੈ ਕਿ ਪੰਜਾਬ ਦਾ ਏਜੰਡਾ ਸਸਤੀ ਬਿਜਲੀ ਨਹੀਂ ਹੈ, ਪੰਜਾਬ ਦਾ ਏਜੰਡਾ ਆਟਾ ਦਾਲ ਸਕੀਮ ਨਹੀਂ ਹੈ, ਪੰਜਾਬ ਦਾ ਏਜੰਡਾ ਝੂਠ ਬੋਲ ਕੇ ਘਰ ਨੌਕਰੀਆਂ ਔਰ ਇਹੋ ਜਿਹੇ ਲਾਰੇ, ਇਹੋ ਜਿਹੇ ਵਾਅਦੇ, ਜਿਹੜੇ ਉਹ ਏਜੰਡੇ ਪੰਜਾਬ ਦੇ ਏਜੰਡੇ ਹੋਰ ਨੇ, ਜਿਹੜੇ ਅੱਜ ਇਹਨਾਂ ਨੇ ਬਿਲਕੁਲ ਦਬਾ ਦਿੱਤੇ ਨੇ। ਅਸੀਂ ਉਹ ਏਜੰਡੇ ਇੰਟਰੋਡਿਊਸ ਕਰਾਵਾਂਗੇ, ਉਹਨਾਂ ਏਜੰਡਿਆਂ 'ਤੇ ਗੱਲ ਕਰਾਂਗੇ, ਔਰ ਉਹਨਾਂ ਏਜੰਡਿਆਂ ਲਈ ਲੜਾਂਗੇ ਜਿਹੜੇ ਪੰਜਾਬ ਦੇ ਨਹੀਂ, ਪੂਰੇ ਦੇਸ਼ ਦੇ ਏਜੰਡੇ ਨੇ, ਦੇਸ਼ ਦੇ ਅਧਿਕਾਰਾਂ ਦੇ ਏਜੰਡੇ ਨੇ, ਜਿਹੜੇ ਖੋਹ ਲੈ ਗਏ ਨੇ ਲੋਕਾਂ ਦੇ ਸਟੇਟਾਂ ਤੋਂ, ਖੋਏ ਹੋਏ ਨੇ ਜਿਹੜੇ ਅਧਿਕਾਰ ਨੇ। ਅਸੀਂ ਇਕੱਲੇ ਪੰਜਾਬ ਲਈ, ਉਹਨਾਂ ਸਾਰਿਆਂ ਲੋਕਾਂ ਲਈ ਲੜਾਂਗੇ। ਤੁਸੀਂ ਪੜ੍ਹ ਕੇ ਸੁਣੋ, ਦੱਸੋ ਜੀ, ਹਾਂਜੀ। ਨਹੀਂ, ਮੈਂ ਸਾਡੇ ਕੋਲੋਂ ਪੰਜਾਬ ਤੋਂ ਕੀ ਖੋਇਆ ਗਿਆ ਤੁਸੀਂ ਪੁੱਛਦੇ ਹੋ? ਹਾਂਜੀ, ਸਾਡੇ ਕੋਲ ਸਾਡਾ ਧਾਰਮਿਕ ਅਧਿਕਾਰ ਖੋਇਆ ਗਿਆ। ਸਭ ਤੋਂ ਪਹਿਲਾਂ ਸਾਡੇ ਹਮਲਾ ਧਰਮ 'ਤੇ ਹੋਇਆ, ਸਾਡੇ ਗੁਰੂ ਗ੍ਰੰਥ ਸਾਹਿਬ 'ਤੇ ਹਮਲਾ ਹੋਇਆ। ਜਿਸ ਦੇ ਧਰਮ 'ਤੇ ਹੀ ਐਡਾ ਵੱਡਾ ਹਮਲਾ ਹੋ ਜਾਏ
ਤੇ ਬਾਕੀ ਦੇ ਹਮਲੇ ਬਹੁਤ ਛੋਟੇ ਹੈਗੇ ਨੇ। ਸਾਡੇ ਆਰਥਿਕ ਸਰੋਤ, ਸਾਡੇ ਆਰਥਿਕ ਆਧਾਰ ਹੋਏਗੇ ਸਾਨੂੰ ਜਿਹੜਾ ਖੇਤੀ ਸਿਸਟਮ ਹੈ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ, ਜਿਹਨੂੰ ਗ੍ਰੀਨ ਰੈਵੋਲੂਸ਼ਨ ਕਿਹਾ ਗਿਆ, ਇਹ ਸਾਡੇ 'ਤੇ ਸਭ ਤੋਂ ਵੱਡਾ ਹਮਲਾ ਸੀ, ਜਿਸ ਦੀ ਜਦ ਵਿੱਚ ਆਣ ਕੇ ਪੰਜਾਬ ਦਾ ਹਵਾ, ਪਾਣੀ, ਮਿੱਟੀ ਸਭ ਕੁਛ ਪ੍ਰਦੂਸ਼ਿਤ ਹੋਇਆ, ਜ਼ਹਿਰੀਲਾ ਹੋ ਗਿਆ। ਇਹ ਸਾਡਾ ਏਜੰਡਾ ਹੈ। ਪੰਜਾਬ ਦੇ ਵਿੱਚ ਖੇਤੀ ਵਿਭਿੰਨਤਾ ਸਾਡਾ ਏਜੰਡਾ ਹੈ। ਇਹ ਸਾਡੇ ਆਰਥਿਕ ਏਜੰਡੇ। ਸਰਕਾਰ ਤਾਂ ਆਰਗੈਨਿਕ ਫਾਰਮਿੰਗ ਜਾ ਰਹੀ ਹੈ ਸ਼ਾਇਦ। ਹਾਂਜੀ, ਸਰਕਾਰ ਤਾਂ ਕਹਿੰਦੀ ਆਰਗੈਨਿਕ ਫਾਰਮਿੰਗ ਕਰੋ ਤਾਂ ਕਿ ਤੁਸੀਂ ਨਾ ਜ਼ਹਿਰੀਲਾ। ਉਹਦੇ ਲਈ ਫਿਰ ਜਿਹੜੇ ਜ਼ਬਾਨੀ ਜਮ੍ਹਾਂ ਦੇਖੋ, ਜ਼ਬਾਨੀ ਜਮ੍ਹਾਂ ਗੱਲ ਤੁਸੀਂ ਕਹੀ ਸਰ, ਅਸੀਂ ਕਸ਼ਮੀਰ ਵਾਲਿਆਂ ਨਾਲ ਵੀ ਹੈਗੇ, ਆਸਾਮ ਦੇ ਸੰਘਰਸ਼ ਨਾਲ ਵੀ ਹੈਗੇ ਆ। ਤੁਹਾਨੂੰ ਨਹੀਂ ਲੱਗਦਾ ਸਰ ਇੰਡੀਆ ਇੱਕ ਜਦ ਤੱਕ ਰਹੇਗਾ ਜਦ ਤੱਕ ਅਸੀਂ ਹੈਗੇ ਆ? ਤੇ ਇੰਡੀਆ ਅੱਡ ਕਦੋਂ ਹੋਣਾ ਚਾਹੁੰਦੇ? ਅਸੀਂ ਇੰਡੀਆ ਨਾਲੋਂ ਵੱਖ ਕਦੋਂ ਹੋਣਾ? ਪਰ ਸਾਡੇ ਜਿਹੜੇ ਬਣਦੇ ਅਧਿਕਾਰ ਨੇ ਉਹ ਤਾਂ ਸਾਨੂੰ ਮਿਲਣੇ ਚਾਹੀਦੇ ਨੇ। ਜਿਹੜੇ ਸਟੇਟਾਂ ਦੇ ਅਧਿਕਾਰ ਸਾਨੂੰ ਸੰਵਿਧਾਨ ਦਿੰਦਾ, ਉਹ ਅਧਿਕਾਰ ਤੇ ਸਾਰੀਆਂ ਸਟੇਟਾਂ ਕੋਲ ਹੋਣੇ ਚਾਹੀਦੇ। ਕਸ਼ਮੀਰ ਦੀ ਤੁਸੀਂ ਗੱਲ ਕਰ ਰਹੇ ਹੋ। आपने कहा कि विधानसभा चुनाव आप नहीं लड़ेंगे, लेकिन ये विधानसभा जो चुनाव आ रहे हैं इनमें किस तरह की भूमिका आपकी पार्टी निभाएगी? हम अवेयर करेंगे लोगों को कि ये जो लोग वक्ती तौर पे इस मौके का फ़ायदा उठाने के लिए लोग आए हैं, इनसे सावधान रहो। पंजाब के एजेंडे ये नहीं, आप इन एजेंडों के प्रति अवेयर हो और इन एजेंडों के अकॉर्डिंग आप लामबंद। ये है भी चोणां लड़नियां नेगियां ਤੇ ਪੰਜਾਬ ਦੇ ਏਜੰਡੇ ਦੇ ਉੱਤੇ ਅਸੀਂ ਲੜਾਈ ਲੜਨੀ ਹੈ। ਉਹ ਲੜਾਈ ਤੁਸੀਂ ਲੜਨੀ ਕਿਵੇਂ ਹੈ? ਮਤਲਬ ਉਹ ਲੜਾਈ ਕੀ ਹੈ ਔਰ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਕਰੋਗੇ? ਦੇਖੋ, ਅਸੀਂ ਲੋਕਾਂ ਕੋਲੇ ਜਾਵਾਂਗੇ, ਲੋਕਾਂ ਨੂੰ ਸਾਰੀ ਗੱਲ ਦੱਸਾਂਗੇ। ਚੋਣਾਂ ਅਸੀਂ ਲੜਨੀਆਂ ਨਹੀਂ ਹੈਗੀਆਂ, ਇਹ ਸਾਡਾ ਫੈਸਲਾ ਹੈ। ਪਰ ਚੋਣ ਬਣਾਇਆ ਕੋਈ ਆਪਣਾ ਰੈਲੀਆਂ ਕਰਨ ਦਾ ਕੋਈ? ਹਾਂਜੀ, ਮੈਂ ਉਹੀ ਕਹਿੰਦਾ ਵੀ ਅਸੀਂ ਪਿੰਡਾਂ ਵਿੱਚ ਜਾਵਾਂਗੇ, ਰੈਲੀਆਂ ਕਰਾਂਗੇ, ਲੋਕਾਂ ਨੂੰ ਇਕੱਠੇ ਕਰਕੇ ਸਮਝਾਵਾਂਗੇ ਵੀ ਇਹ ਜਿਹੜਾ ਸ਼ੋਰ ਹੈ, ਇਹ ਸ਼ੋਰ ਜਿਹੜਾ ਹੈ ਤੁਹਾਡੇ ਅਸਲੀ ਏਜੰਡੇ, ਅਸਲੀ ਮੁੱਦਿਆਂ ਤੋਂ ਗੁੰਮਰਾਹ ਕਰਕੇ ਤੁਹਾਨੂੰ ਜਿਸ ਦਿਸ਼ਾ ਵੱਲ ਲੈ ਜਾ ਰਿਹਾ, ਬਹੁਤ ਹਨੇਰੀ ਖੱਡ ਹੈ। ਜੇ ਤੁਸੀਂ ਉਸ ਦੇ ਵਿੱਚ ਚਲੇ ਜਾਓਗੇ ਤਾਂ ਵਾਪਸੀ ਬਹੁਤ ਨੇੜੇ ਸੰਭਵ ਨਹੀਂ ਹੈ। ਇਹ ਅਸਲ ਹੈ। ਸਰ ਕਿੰਨਾ ਜਾਗਰੂਕ ਤੁਸੀਂ ਕੀਤਾ ਹੈ ਹੁਣ ਤੱਕ ਲੋਕਾਂ ਨੂੰ? ਕਿਹੜੇ ਪਿੰਡ 'ਚ ਹੋ ਕੇ ਆਏ? ਦੇਖੋ, ਅਸੀਂ ਰੈਗੂਲਰ ਪਹਿਲਾਂ ਸਾਲ ਭਰ 'ਤੇ ਅਸੀਂ ਉੱਥੇ ਬੈਠੇ ਰਹੇ ਦਿੱਲੀ। ਹੁਣ ਆਇਆ ਨੂੰ ਸਾਨੂੰ ਕਿੰਨੇ ਕੁ ਦਿਨ ਹੋਏ ਨੇ? ਇਹ ਸਾਲ ਤੋਂ ਪਹਿਲਾਂ ਵੀ ਸੀ ਨਾ ਪਾਰਟੀ? ਨਹੀਂ, ਸਭ ਤੋਂ ਪਹਿਲਾਂ ਸਾਡੀ ਪਾਰਟੀ ਵਿੱਚ ਅੱਛਾ, ਸਾਲ ਅਸੀਂ ਤੇ ਅੱਜ ਇੰਟਰੋਡਿਊਸ ਕਰਾ ਰਹੇ ਹਾਂ। ਅੱਛਾ, ਅੱਜ ਕਰਾਓਗੇ ਤੁਸੀਂ ਕਹਿੰਦੇ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਪਾਰਟ ਹੈਗਾ। ਇਹ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ, ਮੈਂ ਇਹ ਕਹਿ ਰਿਹਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਅੱਜ ਹੈ ਨਹੀਂ, ਜ਼ਮੀਨ ਦੇ ਉੱਤੇ ਕਿਤੇ ਵੀ ਹੈ ਨਹੀਂ। ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਣ ਦਾ ਦਾਅਵਾ ਕਰਦੇ ਆ ਉਹ ਕਿਤੇ ਨਾ ਕਿਤੇ ਅੰਗਰੇਜ਼ ਹੋ ਗਏ ਆ। ਸਰ ਇੱਕ ਮੀਡੀਆ ਜਿਹੜਾ ਹੈ ਨਾ ਨਿਊਟਰਲ ਹੁੰਦਾ ਜੀ, ਸਾਰੇ ਪਾਸੇ ਦੀ ਪੱਖ ਦਿੰਦਾ ਹੈਗਾ। ਉਹਨੂੰ ਬਹੁਤ ਮੀਡੀਆ ਨਾਲ ਕਹਿ ਕਰੋ ਤੁਸੀਂ ਪਤਾ ਕੀ ਕਰੋ, ਅੱਛਾ ਲੱਗਦਾ। ਸਾਰੇ ਹੈਗੇ ਆ, ਤੁਹਾਡੀ ਵੀ ਗੱਲ ਰੱਖਣੀ, ਸਰਕਾਰਾਂ ਦੀ ਵੀ ਰੱਖਣੀ ਆ। ਉਹ ਪ੍ਰਾਈਮ ਮਿਨਿਸਟਰ ਹੈ ਸਾਡੇ। ਨਹੀਂ, ਅਸੀਂ ਤੁਹਾਨੂੰ ਨਹੀਂ ਕਹਿ ਰਹੇ। ਨਹੀਂ, ਗੱਲ ਇਹ ਤੁਸੀਂ ਕਿਹਾ ਸੀ ਪਹਿਲਾਂ। ਨਹੀਂ, ਮੈਂ ਦੇਖੋ ਜਿਹੜੀ ਗੱਲ ਕਹੀ ਉਹ ਇੱਕ ਪ੍ਰੈਕਟੀਕਲ ਜਿਹੜਾ ਦੇਸ਼ ਵਿੱਚ ਹੋਇਆ। ਅਸੀਂ ਤੁਹਾਡੇ ਕੋਲ ਵੀ ਬੈਠੇ ਹਾਂ, ਅਸੀਂ ਉਹਨਾਂ ਕੋਲ ਵੀ ਪੁੱਛਾਂਗੇ ਵੀ ਹਾਂ ਵੀ ਕੀ ਗੱਲ। ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਤੁਹਾਡਾ ਸਤਿਕਾਰ ਕਰਦਾ। ਤੁਸੀਂ ਆਏ ਹੋ ਤਾਂ ਸਾਡੀ ਗੱਲ ਤੁਸੀਂ ਲੈ ਕੇ ਜਾਓਗੇ, ਕਰੋਗੇ। ਪਰ ਸਾਡੇ ਜਿਹੜੇ ਤਜਰਬੇ, ਸਾਡੇ ਜਿਹੜੇ ਤਲਖ ਤਜਰਬੇ ਨੇ, ਸਾਡੀਆਂ ਜਿਹੜੀਆਂ ਕੜਵਾਹਟਾਂ ਨੇ, ਉਹ ਗਾਹੇ ਬਗਾਹੇ ਸਾਡੀ ਜ਼ੁਬਾਨ ਤੇ ਆ ਜਾਂਦੀਆਂ ਨੇ। ਜਦੋਂ ਮੀਡੀਆ ਆਪਣੀ ਨਿਊਟਰਲ ਭੂਮਿਕਾ ਦਾ ਕਰਨ ਦੀ ਥਾਂ ਦੇ ਉੱਤੇ ਜਦੋਂ ਸਟੇਟ ਦਾ ਵਰਜ਼ਨ ਲੋਕਾਂ ਦੇ ਵਿੱਚ ਪੁੱਟ ਕਰਦਾ ਆ, ਉਹ ਨਿਊਟਰਲ ਵਰਜ਼ਨ ਪੁੱਟ ਨਹੀਂ ਕਰਦਾ, ਉਹ ਸਟੇਟ ਦਾ ਵਰਜ਼ਨ, ਗਵਰਨਮੈਂਟ ਦਾ ਵਰਜ਼ਨ ਜਦੋਂ ਪੁੱਟ ਕਰਦਾ, ਭਾਵੇਂ ਉਹ ਕਿਸੇ ਵੀ ਭਾਸ਼ਾ ਨਾਲ ਜੁੜਿਆ ਹੋਇਆ ਮੀਡੀਆ ਤਾਂ ਉਹ ਗੋਦੀ ਮੀਡੀਆ ਅਸੀਂ ਉਹਦਾ ਨਾਮ ਰੱਖਿਆ ਹੋਇਆ, ਭਾਵੇਂ ਕਿਸੇ ਵੀ ਭਾਸ਼ਾ ਦਾ ਹੋਵੇ। ਅਸੀਂ ਕਿਸੇ ਵਿਸ਼ੇਸ਼ ਮੈਟਰ ਕਿ ਉਹ ਹਿੰਦੀ ਦਾ ਜਾਂ ਕਿਸੇ ਹੋਰ ਭਾਸ਼ਾ ਦਾ, ਜਿਹੜਾ ਨਿਊਟਰਲ ਐਸਪੈਕਟ ਇੱਕ ਲੋਕਾਂ ਦਾ ਐਸਪੈਕਟ ਹੈ, ਇੱਕ ਗਵਰਨਮੈਂਟ ਦਾ ਐਸਪੈਕਟ ਹੈ। ਤੁਸੀਂ ਪਲੀਜ਼ ਲੈਟ ਮੀ ਕੰਪਲੀਟ। ਇੱਕ ਲੋਕਾਂ ਦਾ ਐਸਪੈਕਟ ਹੈ, ਇੱਕ ਗਵਰਨਮੈਂਟ ਦਾ ਐਸਪੈਕਟ ਹੈ। ਉਹ ਨਿਊਟਰਲ ਐਸਪੈਕਟ ਲੈ ਕੇ ਜਾਣ ਦੀ ਬਜਾਏ ਜਦੋਂ ਬਾਇਸਡ ਹੁੰਦਾ ਹੈ, ਜਿਹੜਾ ਬਾਇਸਡ ਮੀਡੀਆ ਹੈ, ਵੀ ਕਾਲਡ ਗੋਦੀ ਮੀਡੀਆ, ਭਾਵੇਂ ਉਹ ਕਿਸੇ ਵੀ ਭਾਸ਼ਾ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਭਾਸ਼ਾ ਦਾ ਸਵਾਲ ਨਹੀਂ ਹੈ। ਇੱਕ ਸਵਾਲ ਹੋਰ ਸੀਗਾ ਪਲੀਜ਼। ਇੱਕ ਸਵਾਲ ਇਹ ਸੀਗਾ ਕਿ ਵੀ ਜਿਹੜਾ ਚੋਣਾਂ ਕਿਉਂ ਨਹੀਂ ਲੜਨੀਆਂ। ਸਾਡਾ ਮੰਨਣਾ ਇਹ ਹੈ ਕਿ ਪੰਜਾਬ ਅਸੈਂਬਲੀ ਪੰਜਾਬ ਅਸੈਂਬਲੀ ਜਿਹੜੀ ਇੱਕ ਵਿਧਾਨਕ ਸੰਸਥਾ ਹੈ ਸਾਡੇ ਕੋਲ, ਉਸ ਵਿਧਾਨਕ ਸੰਸਥਾ ਦੇ ਕੋਲ ਸਾਡਾ ਮੰਨਣਾ ਇਹ ਹੈ ਕਿ ਸਿਆਸੀ ਤੌਰ ਤੇ, ਪ੍ਰਸ਼ਾਸਨਿਕ ਤੌਰ ਤੇ ਰਾਜ ਕਰਨ ਦੇ ਅਧਿਕਾਰ ਨਹੀਂ ਹੈਗੇ। ਉਹਨਾਂ ਕੋਲ ਰਾਜ ਕਰਨ ਦੇ ਅਧਿਕਾਰ ਨਹੀਂ ਹੈਗੇ, ਜਿਨ੍ਹਾਂ ਅਧਿਕਾਰਾਂ ਦੇ ਆਧਾਰ ਦੇ ਉੱਤੇ ਰਾਜ ਕੀਤਾ ਜਾਂਦਾ ਹੁੰਦਾ ਹੈ। ਔਰ ਉਹ ਰਾਜ ਸਿਰਫ ਪੰਜਾਬ ਕੋਲ ਨਹੀਂ, ਉਹ ਇਸ ਮੁਲਕ ਦੇ ਕਿਸੇ ਵੀ ਸੂਬੇ ਦੇ ਕੋਲ ਨਹੀਂ ਹਨ। ਔਰ ਉਹਨਾਂ ਸੂਬਿਆਂ ਕੋਲ ਅਧਿਕਾਰ ਫੇਰ ਆਉਣਗੇ ਜਿਹੜੀ ਗੱਲ ਇਸ ਕਨਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਹੈ ਕਿ ਇੱਕ ਫੈਡਰਲ ਸਟੇਟ ਹੈ, ਇਹ ਇੱਕ ਸੰਘੀ ਦੇਸ਼ ਹੈਗਾ ਆ। ਇੱਥੋਂ ਦੀ ਜਮਹੂਰੀਅਤ ਜਿਹੜੀ ਆ ਉਹ ਸੰਘੀ ਢਾਂਚੇ ਦੇ ਉੱਤੇ ਖੜੀ ਹੈ। ਪਰ ਪ੍ਰੈਕਟੀਕਲੀ ਇੰਡੀਅਨ ਗਵਰਨਮੈਂਟ, ਇੰਡੀਅਨ ਸਟੇਟ ਇਜ਼ ਬਾਇਸਡ ਸਟੇਟ। ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਕੇਂਦਰ ਦੇ ਕੋਲ ਨੇ। ਸੂਬਿਆਂ ਦੇ ਕੋਲ ਆਪਣੇ ਜਿਹੜੇ ਉਹਨਾਂ ਦੇ ਸਿਆਸੀ ਅਧਿਕਾਰ ਨੇ, ਆਰਥਿਕ ਅਧਿਕਾਰ ਨੇ, ਪ੍ਰਸ਼ਾਸਨਿਕ ਅਧਿਕਾਰ ਨੇ, ਜਾਂ ਹੋਰ तमाम ਕੌਮੀ
ਜਿਹੜੇ ਉਹਨਾਂ ਦੇ ਕੰਸਰਨਸ ਨੇ, ਜਿਹੜੇ ਉਹਨਾਂ ਦੇ ਕੌਮੀ ਸਰੋਕਾਰ ਨੇ, ਉਹਨਾਂ ਸਾਰਿਆਂ ਦੇ ਲਈ ਜਿਹੜੀ ਉਹ ਢੁਕਵੀਂ ਨੀਤੀ ਕਿਸੇ ਵੀ ਖਿੱਤੇ ਦੀ ਆਪਣੀ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਇਹ ਮੰਨ ਰਹੇ ਹਾਂ ਕਿ ਯੂਨੀਅਨ ਆਫ ਇੰਡੀਆ ਆ, ਜਦੋਂ ਦੂਜੀਆਂ ਜਿਵੇਂ ਇਹਨਾਂ ਨੇ ਦੱਸਿਆ ਕਿ 600 ਰਿਆਸਤਾਂ ਨੂੰ ਇਕੱਠਾ ਕਰਕੇ ਬਣਿਆ, ਔਰ ਇਹ ਮੁਲਕ ਔਨ ਦਾ ਬੇਸਡ ਆਫ ਡਾਇਵਰਸਿਫਿਕੇਸ਼ਨ, ਜਿਹੜੀ ਡਾਇਵਰਸਿਫਿਕੇਸ਼ਨ ਹੈ ਇਸ ਦੇਸ਼ ਦੀ, ਜਦੋਂ ਕੋਈ ਸਟੇਟ, ਜਦੋਂ ਅਸੀਂ ਮੰਨਦੇ ਹਾਂ ਕਿ ਭਾਰਤ ਬਹੁ ਕੌਮੀ, ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਹੈਗਾ, ਬਹੁਤ ਸੱਭਿਆਚਾਰਕ ਦੇਸ਼ ਆ, ਤਾਂ ਜਦੋਂ ਤੁਸੀਂ ਉਹਦਾ ਕਨਸਟੀਟਿਊਸ਼ਨ ਬਿਲਡ ਕਰਨਾ, ਔਰ ਕਨਸਟੀਟਿਊਸ਼ਨ ਸਾਡਾ 1935 ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਜੀ ਇਸ ਦੇਸ਼ ਦਾ, ਉਹਦੀ ਕਾਪੀ ਕਰਕੇ ਉਹ ਬਣਿਆ ਹੈਗਾ ਆ। ਔਰ ਇਸ ਦੇਸ਼ ਦੀ ਜਿਹੜੀ ਭਾਸ਼ਾਈ ਜਿਹੜੀ ਉਹਦੀ ਵਿਭਿੰਨਤਾ ਹੈਗੀ ਆ, ਉਹਦੀ ਜਿਹੜੀ ਧਰਮੀ ਵਿਭਿੰਨਤਾ ਹੈਗੀ ਆ, ਜਿਹੜੀ ਉਹਦੀ ਨਸਲੀ ਵਿਭਿੰਨਤਾ ਆ, ਜਿਹੜੀ ਉਹਦੀ ਖੇਤਰੀ ਵਿਭਿੰਨਤਾ, ਜਿਹੜੀ ਉਹਦੀ ਸੱਭਿਆਚਾਰਕ ਵਿਭਿੰਨਤਾ ਆ, ਉਹਦੀ ਸਟੱਡੀ ਕਰਕੇ ਇਸ ਦੇਸ਼ ਦਾ ਕਨਸਟੀਟਿਊਸ਼ਨ ਬਣਿਆ ਹੀ ਨਹੀਂ ਹੈਗਾ। ਇਸ ਕਰਕੇ ਉਹ ਕਾਪੀ ਕਰਨ ਤੋਂ ਬਾਅਦ ਇੱਕ ਫਰਜ਼ੀ ਸੰਵਿਧਾਨ ਬਣਿਆ, ਔਰ ਫਰਜ਼ੀ ਸੰਵਿਧਾਨ ਨੇ ਇੱਕ ਫਰਜ਼ੀ ਰਾਜ ਇੱਥੇ ਪਿਛਲੇ 75 ਸਾਲਾਂ 'ਚ ਸਿਰਜਿਆ, ਔਰ ਉਸ ਫਰਜ਼ੀ ਰਾਜ ਨੇ ਇੱਥੋਂ ਦੀ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਵਿਭਿੰਨਤਾਵਾਂ ਨੇ, ਭਾਵੇਂ ਜ਼ਾਤ ਦੇ ਆਧਾਰ ਤੇ ਨੇ, ਧਰਮ ਦੇ ਆਧਾਰ ਤੇ ਨੇ, ਖਿੱਤਿਆਂ ਦੇ ਆਧਾਰ ਤੇ ਨੇ, ਨਸਲ ਦੇ ਆਧਾਰ ਤੇ, ਔਰ ਸੱਭਿਆਚਾਰ ਦੇ ਆਧਾਰ ਤੇ, ਉਹਨਾਂ ਨੂੰ ਰਿਕੋਗਨਾਈਜ਼ ਕਰਨ ਦੀ ਬਜਾਏ, ਉਹਨਾਂ ਨੂੰ ਕੰਸੀਡਰ ਕਰਨ ਦੀ ਬਜਾਏ, ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ, ਡਾਇਵਰਸਿਫਿਕੇਸ਼ਨ ਦੇ ਆਧਾਰ ਤੇ ਜਿਹੜੇ ਹੱਕ ਬਣਦੇ ਸੀ ਉਹ ਦੇਣ ਦੀ ਬਜਾਏ ਉਹਨਾਂ ਨੂੰ ਵੱਧ ਸਗੋਂ ਸੈਂਟਰਲਾਈਜ਼ ਕੀਤਾ। ਔਰ ਇਹ ਸਵਾਲ ਨਹੀਂ ਹੈ ਕਿ ਬੀਜੇਪੀ ਜਿਹੜੀ ਉਹ ਕ੍ਰਾਈਸਿਸ ਦੇ ਵਿੱਚ ਆ, ਕਾਂਗਰਸ ਕ੍ਰਾਈਸਿਸ ਦੇ ਵਿੱਚ ਆ, ਜਾਂ ਕੋਈ ਹੋਰ ਕ੍ਰਾਈਸਿਸ ਦੇ ਵਿੱਚ ਆ। ਅਸਲ ਦੇ ਵਿੱਚ ਇਸ ਦੇਸ਼ ਦੀ ਡੈਮੋਕ੍ਰੇਸੀ ਕ੍ਰਾਈਸਿਸ ਦੇ ਵਿੱਚ ਆ। ਫੈਡਰਲਿਜ਼ਮ ਇਜ਼ ਦਾ ਬੈਕਬੋਨ ਆਫ ਡੈਮੋਕ੍ਰੇਸੀ। ਜਿਹੜਾ ਸੰਘੀ ਢਾਂਚਾ ਆ ਉਹ ਜਮਹੂਰੀਅਤ ਦੀ ਰੀੜ ਹੁੰਦਾ ਆ, ਔਰ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਇਸੇ ਕਰਕੇ ਹੀ ਨਹੀਂ ਬਹਾਲ ਹੋਈ ਹੁਣ ਤੱਕ, ਕਿਉਂਕਿ ਇੱਥੇ ਫੈਡਰਲਿਜ਼ਮ ਨਹੀਂ ਹੈਗਾ, ਔਰ ਉਹਦੀ ਬਿਨਾਹ ਦੇ ਉੱਤੇ ਉਹ ਸਾਰੀ ਜਿਹੜੀ ਇਨਜਸਟਿਸ ਦੀ ਸਾਰੀ ਜਿਹੜੀ ਮੂਵਮੈਂਟ ਆ ਉਹਦੇ ਉੱਤੇ ਹੀ ਖੜੀ। ਔਰ ਅਸੀਂ ਇਹ ਮੰਨਦੇ ਹਾਂ ਕਿ ਇਸੇ ਕਰਕੇ ਅਸੀਂ ਚੋਣਾਂ ਦੇ ਵਿੱਚ ਨਹੀਂ ਜਾ ਰਹੇ। ਜੇ ਅਸੀਂ ਇਹ ਮੰਨਦੇ ਹਾਂ, ਕਿਉਂਕਿ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਚੋਣਾਂ ਲੜਨ ਦਾ ਕਲੇਮ ਕਰੂਗੀ ਤਾਂ ਕਹੂਗੀ ਵੀ ਅਸੀਂ ਜਿੱਤਾਂਗੇ, ਤਾਂ ਇੱਥੇ ਜਿੱਤ ਕੇ ਵੀ, ਕਿਉਂਕਿ ਇਹ ਜਿਹੜੀ ਉਹ ਪੰਜਾਬ ਵਿਧਾਨ ਸਭਾ ਦੇ ਸੂਬਿਆਂ ਦੀਆਂ ਜਿੰਨੀਆਂ ਵੀ ਅਸੈਂਬਲੀਜ਼ ਨੇ, ਉਹਨਾਂ ਦੇ ਕੋਲੇ ਉਹ ਰਾਜਸੀ ਪ੍ਰਸ਼ਾਸਨਿਕ ਅਧਿਕਾਰ ਨਹੀਂ ਹਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਆਪਣੇ ਦੇਸ਼, ਆਪਣੇ ਸੂਬੇ ਦਾ, ਆਪਣੇ ਖਿੱਤੇ ਦਾ ਢੁਕਵੇਂ ਤਰੀਕੇ ਦੇ ਨਾਲ ਵਿਕਾਸ ਕਰ ਸਕਦੇ ਹੋਣ। ਤੋਂ ਇਸ ਕਰਕੇ ਚੋਣਾਂ ਲੜਨ ਤੋਂ ਪਹਿਲਾਂ ਜਾਂ ਚੋਣਾਂ ਜਿੱਤਣ ਦਾ ਦਾਅਵਾ ਕਰਨ ਤੋਂ ਪਹਿਲਾਂ ਸਾਨੂੰ ਇਸ ਅਸੈਂਬਲੀ ਜਾਂ ਸੂਬਿਆਂ ਦੀਆਂ ਜਿਹੜੀਆਂ ਅਸੈਂਬਲੀਆਂ ਨੇ ਉਹਨਾਂ ਦੀ ਰਾਜਸੀ ਪ੍ਰਸ਼ਾਸਨਿਕ ਤਾਕਤ ਬਹਾਲ ਕਰਾਉਣ ਦੇ ਲਈ ਲੜਨਾ ਪਊਗਾ। ਜਿੱਦਣ ਅਸੀਂ ਉਹ ਲੜਾਂਗੇ ਉਸ ਦਿਨ ਜਿੱਦਣ ਅਸੀਂ ਉਹ ਹਾਸਲ ਕਰ ਲਵਾਂਗੇ ਲੜ ਕੇ, ਫਿਰ ਅਸੀਂ ਫੈਸਲਾ ਕਰਾਂਗੇ ਕਿ ਅਸੀਂ ਚੋਣਾਂ ਦੇ ਵਿੱਚ ਜਾਣਾ ਕਿ ਨਹੀਂ ਜਾਣਾ। ਤੁਹਾਡਾ ਵਿਕਾਸ ਦਾ ਮਾਡਲ ਕੀ ਹੈ? ਭਾਜੀ ਆਪ ਚੁਣਾਵ ਲੜੋਗੇ ਨਹੀਂ? ਸਾਡੀ ਗਵਰਨਮੈਂਟ ਹੀ ਹੈ, ਡਿਵੈਲਪਮੈਂਟ ਦਾ ਮਾਡਲ ਕਿੱਥੋਂ ਦੇਈਏ? ਤੁਹਾਡੇ ਕੋਲ ਕੁਝ ਰੈਡੀ? ਹਾਂ ਬਿਲਕੁਲ ਸਾਡੇ ਕੋਲ ਰੈਡੀ ਹੈ। ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਪੰਜਾਬ देखिए एक सवाल था प्लीज इसको, आपने कहा चुनाव लड़ेंगे नहीं, विधानसभा जब चुनाव होंगे लोगों के पास जाएंगे तो किसको वोट देने के अपील करेंगे आप, क्या कहेंगे लोगों को? नहीं, हम वोट देने की अपील करने के लिए जाएंगे ही नहीं, हम तो अपनी बात कहने के लिए जाएंगे। तो फिर पार्टी ਮੈਂ ਦੇਣਾ ਜੀ 1 ਮਿੰਟ। ਜਦੋਂ ਡੈਮੋਕ੍ਰੇਸੀ ਖਤਰੇ ਤਾਂ ਫਿਰ ਇਲੈਕਟੋਰਲ ਪੋਲਿਟਿਕਸ ਕੀ ਕਰੂਗੀ? ਜਦੋਂ ਡੈਮੋਕ੍ਰੇਸੀ ਅਸੀਂ ਕਹਿੰਦੇ ਆ ਕ੍ਰਾਈਸਿਸ ਦੇ ਵਿੱਚ ਆ, ਤਾਂ ਵੋਟਾਂ ਕੀ ਕਰਨਗੀਆਂ ਫਿਰ? ਦਾ ਇਲੈਕਟੋਰਲ ਪੋਲਿਟਿਕਸ ਇਜ਼ ਆਲਸੋ ਇਨ ਦਾ ਕ੍ਰਾਈਸਿਸ। ਵਨ ਡੈਮੋਕ੍ਰੇਸੀ ਇਜ਼ ਕ੍ਰਾਈਸਿਸ। ਜਦੋਂ ਡੈਮੋਕ੍ਰੇਸੀ ਹੀ ਕ੍ਰਾਈਸਿਸ ਦੇ ਵਿੱਚ ਆ ਤਾਂ ਫਿਰ ਕੀ ਕਰਨਾ ਇਲੈਕਸ਼ਨਸ ਤੋਂ? ਅਸੀਂ ਇਹ ਮੰਨਦੇ ਹਾਂ ਕਿ ਪਹਿਲਾਂ ਡੈਮੋਕ੍ਰੇਸੀ ਨੂੰ ਬਹਾਲ ਕੀਤਾ ਜਾਵੇ, ਉਹਦੇ ਲਈ ਜੂਝਿਆ ਜਾਵੇ, ਉਹਦੇ ਲਈ ਲੜਿਆ ਜਾਵੇ, ਉਹ ਬਹਾਲੀ ਡੈਮੋਕ੍ਰੇਸੀ ਨੂੰ ਬਹਾਲ ਕਰਾਇਆ ਜਾਵੇ ਪਹਿਲਾਂ, ਫਿਰ ਅਸੀਂ ਇਲੈਕਸ਼ਨ ਦੀ ਗੱਲ ਕਰਾਂਗੇ। ਔਰ ਜਿਹੜਾ ਇਹਨਾਂ ਨੇ ਮਾਡਲ ਬਾਰੇ ਪੁੱਛਿਆ, ਪੰਜਾਬ ਸਪੈਸੀਫਿਕਲੀ ਪੰਜਾਬ ਬਾਰੇ ਅਸੀਂ ਮੰਨਦੇ ਹਾਂ ਕਿ ਪੰਜਾਬ ਇੱਕ ਮਤਲਬ ਜਿਹੜਾ ਉਹ ਐਗਰੋ ਬੇਸਡ ਸਟੇਟ ਹੈਗਾ ਆ, ਔਰ ਜਿਹੜਾ ਸਟੇਟ ਸਬਜੈਕਟ ਆ ਸਾਡਾ, ਜਿਹੜਾ ਅਸੀਂ ਇੱਥੇ ਐਗਰੋ ਜਿਹੜੀ ਮਤਲਬ ਕਿ ਐਗਰੀਕਲਚਰ ਡਿਵਰਸਿਫਿਕੇਸ਼ਨ ਉਹ ਲੈ ਕੇ ਆਉਣੀ ਚਾਹੁੰਦੇ, ਲੈ ਕੇ ਤਾਂ ਆ ਪਾਵਾਂਗੇ ਜੇ ਸਾਡੇ ਕੋਲ ਸਾਡੇ ਕੋਲ ਪਹਿਲਾਂ ਆਰਥਿਕ ਅਸਾਸੇ ਹੋਣ, ਇਕਨੋਮਿਕਲ ਰਿਸੋਰਸਿਸ, ਜਿਨ੍ਹਾਂ ਦੇ ਬੇਸਿਸ ਦੇ ਉੱਤੇ ਅਸੀਂ ਸਾਰੀ ਇੱਥੋਂ ਦੀ ਮਿੱਟੀ, ਇੱਥੋਂ ਦੀ ਪਾਣੀ ਦੀ ਰਿਸਰਚ ਕਰ ਸਕਦੇ ਹੋਈਏ। ਉਹ ਯੂਨੀਵਰਸਿਟੀਆਂ ਹੋਣ ਸਾਡੇ ਕੋਲ, ਉਹ ਸਾਨੂੰ ਫਸਲਾਂ ਦੀ ਰਿਕਮੈਂਡੇਸ਼ਨ ਦੇਣ ਕਿ ਇਸ ਖਿੱਤੇ ਦੀ ਜਿਹੜੀ ਕੁਦਰਤੀ ਜਿਹੜੀ ਇਹਦੀ ਸਥਿਤੀ ਆ, ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਉਹਨਾਂ ਦੇ ਮੁਤਾਬਕ ਆਹ ਫਸਲਾਂ ਦੀ ਇੱਥੇ ਬਿਜਾਈ ਹੋਣੀ ਚਾਹੀਦੀ ਆ, ਔਰ ਉਹਨਾਂ ਦੇ ਭਾਅ ਤੈਅ ਕਰਨ ਦੇ ਹੱਕ ਸੂਬਿਆਂ ਦੇ ਕੋਲ ਹੋਣ, ਢੁਕਵੇਂ ਭਾਅ ਉਹ ਦੇ ਸਕਦੀਆਂ ਹੋਣ, ਤੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ, ਜਿਹੜੀਆਂ ਫਸਲਾਂ ਉਹ ਬੀਜਣਗੇ, ਉਹਦੀ ਜਿਹੜੀ ਪੈਦਾਵਾਰ ਹੋਊਗੀ, ਉਹ ਪੈਦਾਵਾਰ ਦਾ ਜਿਹੜਾ ਵਪਾਰ ਦੂਜੇ ਦੇਸ਼ਾਂ ਦੇ ਨਾਲ ਜਿਨ੍ਹਾਂ ਨਾਲ ਬਣੂਗਾ, ਉਹ ਵਪਾਰ ਖੋਲ੍ਹਣ ਦੀ ਅਸੀਂ ਆਪਣੀ ਫਸਲਾਂ ਦੀ ਪੈਦਾਵਾਰ ਦੇ ਆਧਾਰ ਤੇ ਕੇਂਦਰ ਤੋਂ ਮੰਗ ਕਰਾਂਗੇ। ਇਹ ਸਾਡਾ ਮਾਡਲ ਆ। ਜਿੰਨਾ ਚਿਰ ਤੱਕ ਇਹ ਸਾਡੇ ਕੋਲ ਰਾਈਟ ਹੀ ਹੈ ਨਹੀਂਗਾ ਕਿ ਅਸੀਂ ਕਿਹੜੀਆਂ ਫਸਲਾਂ ਬੀਜ ਸਕਦੇ ਹਾਂ, ਤੇ ਸਾਡੇ ਕੋਲ ਭਾਅ ਤੈਅ ਕਰਨ ਦਾ ਰਾਈਟ ਨਹੀਂ ਹੈਗਾ, ਤਾਂ ਕਿਵੇਂ ਅਸੀਂ ਖੇਤੀ ਵਿਭਿੰਨਤਾ ਇੱਥੇ ਇੰਪਲੀਮੈਂਟ ਕਰ ਦਿਆਂਗੇ? ਇਹ ਆ ਸਾਡੇ ਕੋਲ ਮਾਡਲ ਇੱਥੋਂ ਇਸ ਦੇਸ਼ ਦੇ, ਇਸ ਸੂਬੇ ਦੇ ਵਿਕਾਸ ਦਾ, ਔਰ ਉਦੋਂ ਬਾਅਦ ਉਹ ਅੰਤਰਰਾਸ਼ਟਰੀ ਵਪਾਰ ਖੋਲ੍ਹਣ ਦਾ, ਔਰ ਐਗਰੋ ਬੇਸਡ ਇੰਡਸਟਰੀ। ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਖੇਤੀਬਾੜੀ ਆਧਾਰਿਤ ਕੋਈ ਵੀ ਦੇਸ਼ ਜਾਂ ਕੋਈ ਵੀ ਸੂਬਾ ਆ, ਉਹਦੀ ਡਿਵੈਲਪਮੈਂਟ ਦਾ ਜਿਹੜਾ ਬੇਸਿਕ ਸੋਰਸ ਆ ਉਹ ਐਗਰੋ ਬੇਸਡ ਇੰਡਸਟਰੀ ਆ, ਔਰ ਉਹਦੇ ਉੱਤੇ ਵੀ ਸਾਡੇ ਕੋਲ ਸਾਡਾ ਜਿਹੜਾ ਪ੍ਰੋਗਰਾਮ ਆ ਤੁਹਾਡੇ ਕੋਲ ਇਹ ਆ ਗਿਆ। ਇਹਦੇ ਵਿੱਚ ਬਹੁਤ ਡਿਟੇਲਡ ਸਾਰਾ ਕੁਝ ਹੈਗਾ, ਮੈਂ ਤੁਹਾਨੂੰ ਸਿਰਫ ਇੱਕ ਆਊਟਲਾਈਨ ਦਿੱਤੀ ਆ।
ਇਹ ਐਗਰੋ ਬੇਸ ਔਰ ਜਿਹੜੀ ਉਹਦੇ ਵਿੱਚੋਂ ਅਸੀਂ ਇਹ ਸਮਝਦੇ ਹਾਂ ਐਗਰੋ ਬੇਸਡ ਇੰਡਸਟਰੀ 49% ਸ਼ੇਅਰ ਦੇ ਵਿੱਚ ਕਿਸਾਨ ਮਜ਼ਦੂਰ ਤੇ ਵਪਾਰੀ ਹੋਣ ਉਸ ਇੰਡਸਟਰੀ ਦੇ ਵਿੱਚ, ਔਰ ਇੱਕ 51% ਸ਼ੇਅਰ ਦੇ ਵਿੱਚ ਉਹ ਗਵਰਨਮੈਂਟ ਹੋਵੇ, ਔਰ ਗਵਰਨਮੈਂਟ ਜਿਹੜੀ ਉਹ ਕਮਾਈ 49% ਸ਼ੇਅਰ ਦੀ ਕਿਸਾਨ ਮਜ਼ਦੂਰ ਦੇ ਵਪਾਰੀ ਕੋਲ ਜਾਣੀ ਆ, ਉਹਦੇ ਤਹਿਤ ਉਹ ਇੰਡਸਟਰੀ ਡਿਵੈਲਪ ਹੋਵੇ ਔਰ ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਵਪਾਰੀਆਂ ਦੇ ਵਿੱਚ ਉਹਨਾਂ ਦੇ ਹਿੱਸੇਦਾਰੀ ਦੇ ਮੁਤਾਬਕ ਵੰਡਿਆ ਜਾਵੇ। 51% ਸ਼ੇਅਰ ਗਵਰਨਮੈਂਟ ਕੋਲ ਜਾਵੇ, ਗਵਰਨਮੈਂਟ ਇੱਥੋਂ ਦੇ ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਦੇ ਲਈ, ਔਰ ਜਿਹੜੀਆਂ ਦੂਜੀਆਂ ਹੋਰ ਸਰਵਿਸਿਜ਼ ਨੇ ਐਜੂਕੇਸ਼ਨ ਹੈਲਥ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਤਾਂ ਹੀ ਇੰਪਰੂਵ ਕਰ ਪਾਏਗੀ ਜੇ ਸਾਡੇ ਕੋਲ ਉਹ ਸਾਰੀਆਂ ਚੀਜ਼ਾਂ ਜਿਹਦੇ ਰਾਹੀਂ ਅਸੀਂ ਉਹ ਆਰਥਿਕ ਸਰੋਤ ਜਟਾਉਣੇ ਨੇ, ਉਹ ਆਰਥਿਕ ਸਰੋਤ ਜਟਾਉਣ ਦੀ ਉਹ ਫੈਸਲੇ ਲੈਣ ਦੀ ਤਾਕਤ ਸਾਡੇ ਕੋਲ ਨਹੀਂ ਹੈਗੀ। ਇਸ ਕਰਕੇ ਔਰ ਦੂਸਰੀ ਆਟੋਮੋਬਾਈਲ ਦੀ ਇੰਡਸਟਰੀ, ਜਿਹੜੀ ਵੀ ਤਮਾਮ ਇੰਡਸਟਰੀਆਂ ਪੰਜਾਬ ਦੇ ਵਿੱਚ ਲੱਗ ਸਕਦੀਆਂ ਨੇ, ਉਹਨਾਂ ਨੂੰ ਲਾਉਣ ਦੇ ਉਹਦੀ ਪੈਦਾਵਾਰ ਜਿਹੜੀ ਹੈਗੀ ਉਹਦੇ ਮੁਤਾਬਕ ਜਿਹੜੀ ਵੀ ਚੀਜ਼ ਪੈਦਾ ਕਰਨੀ, ਭਾਵੇਂ ਖੇਤੀ ਦੇ ਵਿੱਚ ਜਾਂ ਕੋਈ ਹੋਰ ਆਟੋਮੋਬਾਈਲ ਦੀ ਇੰਡਸਟਰੀ ਜਿਹੜੀ ਲਾਉਣੀ ਉਹਦੇ ਵਿੱਚ ਕੀ ਪੈਦਾ ਕਰਨਾ, ਉਹਦੀ ਜਿਹੜੀ ਹੈਗੀ ਆ ਉਹਦਾ ਵਪਾਰ ਕਿੱਥੇ ਤੈਅ ਹੋਣਾ, ਉਹ ਤੈਅ ਕਰਨ ਦਾ ਹੱਕ ਸੂਬਿਆਂ ਦੇ ਕੋਲ ਪਹਿਲਾਂ ਬਹਾਲ ਹੋਵੇ। ਦੂਸਰੀ ਗੱਲ ਇੱਕ ਹੋਰ ਅਗਲੀ ਹੈ, ਇਹ ਮਾਡਲ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਇਹਦੇ ਨਾਲ ਨਾਲ ਜਿਹੜਾ ਹੈਗਾ ਕਿ ਪੰਜਾਬ ਦੇ ਜਿਹੜੇ ਪਾਣੀਆਂ ਦਾ ਮਸਲਾ ਹੈਗਾ, ਪੰਜਾਬ ਦੇ ਪਾਣੀਆਂ ਦੀ ਅਸੀਂ ਇਹ ਨਹੀਂ ਕਹਿੰਦੇ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਬਿਲਕੁਲ ਨਹੀਂ ਕਹਿੰਦਾ ਵੀ ਅਸੀਂ ਪਾਣੀ ਨਹੀਂ ਦੇਣਾ ਕਿਸੇ ਨੂੰ, ਪਰ ਪੰਜਾਬ ਦੀ ਰਾਇਲਟੀ ਦਾ ਸਵਾਲ ਖੜਾ ਹੈ। ਜਿੰਨਾ ਵੀ ਸਟੇਟਾਂ ਨੂੰ ਜਾਂਦਾ ਹੈ ਉਹਨਾਂ ਕੋਲੋਂ ਜਦੋਂ ਜੇ ਤਾਂ ਰਾਇਲਟੀ ਦਾ ਸਵਾਲ ਨਹੀਂ ਹੈਗਾ ਤਾਂ ਫਿਰ ਪੰਜਾਬ ਨੂੰ ਵੀ ਪੱਥਰ ਰਾਜਸਥਾਨ ਤੋਂ ਵਿਦਆਊਟ ਰਾਇਲਟੀ ਚਾਹੀਦਾ। ਅਬਰਕ ਬਾਕਸਾਈਟ ਮੈਗਨੀਸ਼ੀਅਮ ਉੱਤਰ ਪੂਰਬ ਦੇ ਸੂਬਿਆਂ ਤੋਂ ਸਾਨੂੰ ਵੀ ਵਿਦਆਊਟ ਰਾਇਲਟੀ ਚਾਹੀਦਾ ਪੰਜਾਬ ਨੂੰ, ਤੇ ਪਰ ਜੇ ਰਾਇਲਟੀ ਅਸੀਂ ਦੇਣੀ ਹੈ ਤਾਂ ਪੰਜਾਬ ਨੂੰ ਉਹਦੇ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ, ਪਿੱਛੋਂ ਲੱਗ ਕੇ ਦੇਣ ਤੋਂ ਮਨਾ ਨਹੀਂ। ਔਰ ਨਾਲ ਹੀ ਸਾਡੀ ਅਪਰੋਚ ਇਹ ਰਹੇਗੀ ਕਿ ਜਿਹੜੇ ਵੀ ਸੂਬਿਆਂ ਕੋਲ ਪਾਣੀ ਜਾਂਦਾ ਹੈ ਉਹਨਾਂ ਨਾਲ ਅਸੀਂ ਭਾਈਚਾਰਕ ਤੌਰ ਤੇ ਬਹਿ ਕੇ ਇਸ ਗੱਲ ਨੂੰ ਨਜਿੱਠਾਂਗੇ। ਹੱਕ ਪਾਣੀ ਦੇ ਉਹਨਾਂ ਦਾ ਵੀ ਹੈ, ਪਰ ਸਾਡੀ ਰਾਇਲਟੀ ਦਾ ਹੱਕ ਸਾਨੂੰ ਮਿਲਣਾ ਚਾਹੀਦਾ। ਪਾਣੀਆਂ ਦੇ ਮਸਲੇ ਤੇ ਸਾਡਾ ਹੀ ਕਲੀਅਰ ਆ। ਔਰ ਡੈਮਾਂ ਦਾ ਪ੍ਰਬੰਧ ਜਿਹਦਾ ਪਿਛਲੇ ਸਮਿਆਂ ਤੋਂ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ, ਡੈਮਾਂ ਦਾ ਪ੍ਰਬੰਧ ਪੰਜਾਬ ਕੋਲ ਵਾਪਸ ਬਹਾਲ ਹੋਣਾ ਚਾਹੀਦਾ। ਔਰ ਜਿਹੜੇ ਪੰਜਾਬੀ ਬੋਲਦੇ ਇਲਾਕੇ ਨਾਲ ਲੱਗਦੇ ਸਾਡੇ ਸਰਹੱਦੀ ਇਲਾਕਿਆਂ ਦੇ ਵਿੱਚ ਲੱਗਦੇ ਪੰਜਾਬੀ ਬੋਲਦੇ ਇਲਾਕੇ, ਉਹ ਮਰਦਮਸ਼ੁਮਾਰੀ ਹੁਣ ਉਹ ਪਹਿਲਾਂ 65-64 ਵਾਲੀ ਨਹੀਂ ਚੱਲੂਗੀ, ਮਰਦਮਸ਼ੁਮਾਰੀ ਕਰਾਈ ਜਾਵੇ। ਪੰਜਾਬ ਦੇ ਨਾਲ ਲੱਗਦੇ ਹੱਦਾਂ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਸਰਹੱਦੀ ਇਲਾਕਿਆਂ ਦੀ ਮੁੜ ਮਰਦਮਸ਼ੁਮਾਰੀ ਕਰਾ ਕੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਜਿਹੜਾ ਵਾਅਦਾ ਨਹਿਰੂ ਗਵਰਨਮੈਂਟ ਦੇ ਨਾਲ ਪੰਜਾਬ ਨਾਲ ਕੀਤਾ ਸੀ ਕਿ ਤੁਹਾਨੂੰ ਅਸੀਂ ਭਾਸ਼ਾ ਆਧਾਰਿਤ ਸੂਬਾ ਦੇਵਾਂਗੇ, ਉਹ ਵਾਅਦਾ ਅਜੇ ਤੱਕ ਵਫਾ ਨਹੀਂ ਹੋਇਆ। 66 ਦੇ ਵਿੱਚ ਬਣਿਆ। ਤੁਹਾਡੇ ਵੱਲੋਂ ਸਵਾਲ ਹੋ ਸਕਦਾ ਕਿ ਇੱਥੋਂ ਦੀਆਂ ਰਾਜਸੀ ਧਿਰਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹ ਸਿਆਸਤ ਕੀਤੀ ਜਿਹਦੇ ਤਹਿਤ ਉਹ ਸੂਬੇ ਸਾਡੇ ਕੋਲੋਂ ਬਾਹਰ, ਉਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਸੂਬੇ ਦਾ ਹਿੱਸਾ ਨਹੀਂ ਬਣ ਸਕੇ। ਇਸੇ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹ ਜਿਹੜਾ ਵਾਅਦਾ ਵਫਾ ਨਹੀਂ ਹੋਇਆ ਉਹਦੀ ਮੁੜ ਮਰਦਮਸ਼ੁਮਾਰੀ ਕਰਵਾਈ ਜਾਵੇ ਸਰਹੱਦੀ ਇਲਾਕੇ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਪੰਜਾਬੀ ਬੋਲਦੇ ਇਲਾਕਿਆਂ ਦੀ, ਔਰ ਉਹ ਬਣਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਉਹ ਪੰਜਾਬ ਨੂੰ ਦਿੱਤੇ ਜਾਣ। ਨਾਮ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ, ਸਾਡੇ ਕੋਲ ਪ੍ਰੈਸ ਨੋਟ ਪਹੁੰਚਿਆ ਜੀ। ਸਿਆਸੀ ਪਾਰਟੀ ਦਾ ਆਈ ਥਿੰਕ ਮਤਲਬ ਇਹ ਹੁੰਦਾ ਜਿਹੜੀ ਚੋਣਾਂ ਲੜਨਾ ਚਾਹੁੰਦੀ ਹੈ ਕੋਈ ਸਿਆਸੀ ਪਾਰਟੀ ਦੀ, ਸ਼ਾਇਦ ਹੋਰ ਤਾਂ ਕੋਈ ਸਿਆਸੀ ਪਾਰਟੀ ਨਹੀਂ ਹੁੰਦੀ। ਸੋ ਪਲੀਜ਼ ਆਪ ਕਲੈਰੀਫਾਈ ਕਰੋ ਕਿ ਇਹ ਤੁਹਾਡੀ ਸਿਆਸੀ ਚੋਣਾਂ there are number of political parties in the world ਜਿਹੜੀਆਂ ਇਲੈਕਸ਼ਨ ਨਹੀਂ ਲੜਦੀਆਂ। ਬਹੁਤ ਸਾਰੀਆਂ ਪਾਰਟੀਆਂ ਨੇ ਦੁਨੀਆ ਦੇ ਵਿੱਚ ਔਰ ਇਸ ਦੇਸ਼ ਦੇ ਵਿੱਚ ਵੀ ਹੈਗੀਆਂ ਆ। ਇਹ ਕੋਈ ਕੰਡੀਸ਼ਨ ਨਹੀਂ ਹੁੰਦੀ। ਨਹੀਂ, ਪੋਲੀਟੀਕਲ ਪਾਰਟੀ ਇਸ ਸੂਬੇ ਦੇ ਜਿਹੜੇ ਲੋਕਾਂ ਦੇ ਜਿਹੜੇ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ, ਭਾਸ਼ਾਈ, ਕੌਮੀ ਸਾਰੇ ਸਰੋਕਾਰਾਂ ਦੇ ਉੱਤੇ ਸਾਡਾ ਇੱਕ ਪੋਲੀਟੀਕਲ ਵਿਜ਼ਨ ਆ, ਪੋਲੀਟੀਕਲ ਥਾਟ ਆ ਔਰ ਪੋਲੀਟੀਕਲ ਪ੍ਰੋਗਰਾਮ ਆ। ਔਰ ਇਲੈਕਸ਼ਨ ਸਾਡੇ ਲਈ ਨਾਟ ਦਾ ਸਟ੍ਰੈਟਜੀਕਲ ਇਸ਼ੂ, ਇਟ ਇਜ਼ ਦਾ ਟੈਕਟੀਕਲ ਇਸ਼ੂ। ਜਿਸ ਦਿਨ ਸਾਡੀ ਉਹ ਸਾਰੀ ਸਟਰਗਲ ਆ ਇਸ ਖਿੱਤੇ ਦੇ ਸਮੂਹ ਲੋਕਾਂ ਦੇ ਸਮੂਹ ਸਰੋਕਾਰਾਂ ਨੂੰ ਸਰ ਕਰਨ ਦੀ, ਜਿਸ ਦਿਨ ਸਾਨੂੰ ਲੱਗੂਗਾ ਕਿ ਇਲੈਕਸ਼ਨਸ ਉਹ ਸਾਡੀ ਫਾਈਟ ਨੂੰ, ਸਾਡੇ ਸਟਰਗਲ ਨੂੰ, ਸਾਡੀ ਤਹਿਰੀਕ ਨੂੰ ਸਰਵ ਕਰੂਗੀ ਇਲੈਕਸ਼ਨ 'ਚ ਸਾਡਾ ਪਾਰਟਿਸਿਪੇਸ਼ਨ, ਤਾਂ ਅਸੀਂ ਇਲੈਕਸ਼ਨ 'ਚ ਪਾਰਟਿਸਿਪੇਸ਼ਨ ਕਰਾਂਗੇ। ਜੇ ਸਾਨੂੰ ਲੱਗੂਗਾ ਕਿ ਉਹਨੂੰ ਸਰਵ ਨਹੀਂ ਕਰਦੀ, ਇਹ ਹਾਲਾਤ ਸਾਜ਼ਗਾਰ ਨਹੀਂ ਹੈਗੇ ਔਰ ਇਹ ਜਿਨ੍ਹਾਂ ਦੇ ਵਿੱਚ ਜਾ ਕੇ ਇਲੈਕਸ਼ਨ ਜਿੱਤ ਕੇ, ਹਾਰ ਕੇ ਜਾਂ ਲੜ ਕੇ ਜੋ ਤੁਸੀਂ ਕਰਨਾ ਖਿੱਤੇ ਦੇ ਲਈ, ਉਹ ਤੁਸੀਂ ਕਰਨ ਦੀ ਪੋਜੀਸ਼ਨ ਦੇ ਵਿੱਚ ਆਉਨੇ ਹੋ ਕਿ ਨਹੀਂ ਆਉਂਦੇ, ਜਿਸ ਦਿਨ ਉਹ ਚੀਜ਼ਾਂ ਜਿਹੜੀਆਂ ਨੇ ਉਹ ਰੈਲੇਵੈਂਟ ਹੋਣਗੇ, ਉਸ ਦਿਨ ਅਸੀਂ ਇਹਦੇ ਬਾਰੇ ਸੋਚਾਂਗੇ। ਤੁਸੀਂ ਆਪਣੀ ਪਾਰਟੀਆਂ 'ਚ ਬਣਾ ਲਈ ਹੈ, ਬਾਬੇ ਨੇ ਜ਼ਿਕਰ ਕੀਤਾ ਕਿ ਅਸੀਂ ਇਹਨਾਂ ਨਿਜ਼ਾਮਾਂ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ। ਕੀ ਤੁਸੀਂ ਹੁਣ ਅੱਗੇ ਆਪਣੀ ਮੈਂਬਰਸ਼ਿਪ ਤੋਂ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ 13-14,000 ਪਿੰਡ ਹੈ ਔਰ ਇਲੈਕਸ਼ਨ ਬਿਲਕੁਲ ਸਿਰ ਦੇ ਉੱਪਰ, ਤਾਂ ਇੰਨੀ ਜਲਦੀ ਪੰਜਾਬ ਦੇ ਪਿੰਡਾਂ ਨੂੰ ਕਵਰ ਕਿਵੇਂ ਕਰੋਗੇ? ਜਿਹੜਾ ਸੁਨੇਹਾ ਲੈ ਕੇ ਤੁਸੀਂ ਪੰਜਾਬ ਦੇ ਪਿੰਡਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਘਰ ਦੇਖੋ, ਕੱਲੇ ਪਿੰਡ ਦੇ ਵਿੱਚ ਤਾਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਵੀ ਪੋਲੀਟੀਕਲ ਪਾਰਟੀ ਇਸ ਮੁਲਕ 'ਚ ਦਾਅਵਾ ਨਹੀਂ ਕਰ ਸਕਦੀ ਵੀ 12,000 ਪਿੰਡਾਂ ਦੇ ਵਿੱਚ ਚੱਲ ਜਾਊਗੀ। ਉਹਦੇ ਬਹੁਤ ਸਾਰੇ ਢੰਗ ਤਰੀਕੇ ਨੇ ਖਿੱਤੇ ਆਧਾਰਿਤ, ਜਿਵੇਂ ਮਾਲਵੇ ਦੇ ਵਿੱਚ 2 ਰੈਲੀਆਂ ਕੀਤੀਆਂ ਜਾ ਸਕਦੀਆਂ ਵੱਡੀਆਂ, ਦੁਆਬੇ ਦੇ ਵਿੱਚ, ਮਾਝੇ ਦੇ ਵਿੱਚ। ਔਰ ਮੈਂਬਰਸ਼ਿਪ ਦਾ ਜਿਹੜਾ ਪ੍ਰੋਸੈਸ ਆ, ਅਸੀਂ 2022 ਦੀਆਂ ਇਲੈਕਸ਼ਨਾਂ ਫਰਵਰੀ 'ਚ ਹੁੰਦੀਆਂ ਜਾਂ ਮਾਰਚ ਦੇ ਵਿੱਚ ਹੁੰਦੀਆਂ, ਉਹ ਤੋਂ ਬਾਅਦ ਅਸੀਂ ਮੈਂਬਰਸ਼ਿਪ ਦਾ ਆਪਣਾ ਜਥੇਬੰਦਕ ਢਾਂਚੇ ਦੀ ਉਸਾਰੀ ਦਾ ਜਿਹੜਾ ਤੁਹਾਡਾ ਸਵਾਲ ਹੈ ਉਹ ਅਸੀਂ ਉਸ ਤੋਂ ਬਾਅਦ ਸ਼ੁਰੂ ਕਰਾਂਗੇ। ਹਾਲ ਫਿਲਹਾਲ
ਜਿਹੜਾ ਏਜੰਡਾ ਪੰਜਾਬ ਦੀ 2022 ਦੀ ਇਲੈਕਸ਼ਨ ਦਾ ਪੋਲੀਟੀਕਲ ਏਜੰਡਾ ਕੀ ਹੋਣਾ ਚਾਹੀਦਾ, ਏਜੰਡਾ ਪੰਜਾਬ ਦੇ ਮੁੱਦੇ, ਅਸੀਂ ਉਹਦੇ ਉੱਤੇ ਇਹਨੂੰ ਫੋਕਸ ਕਰਨ ਦੇ ਲਈ ਫਾਈਟ ਕਰਾਂਗੇ। ਇਹਨਾਂ 2-3 ਮਹੀਨਿਆਂ ਦੀ ਸਾਡੀ ਫਾਈਟ ਇਹ ਰਹੂਗੀ, ਉਸ ਤੋਂ ਬਾਅਦ ਨੈਕਸਟ ਅਸੀਂ ਸੋਚਾਂਗੇ। ਤੁਸੀਂ ਫਾਈਟ ਦੀ ਗੱਲ ਕਰੀਏ ਜੀ ਵੀ ਅਸੀਂ ਲੜਾਂਗੇ, ਵੀ ਅਸੀਂ ਲੋਕਾਂ ਨੂੰ ਸਮਝਾਵਾਂਗੇ। ਪੰਜਾਬ ਦੀ ਜੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ, ਕਿਸਾਨਾਂ ਦੀ ਪਾਰਟੀ ਬਣੀ ਹੈ, ਇੱਕ ਆਮ ਆਦਮੀ ਪਾਰਟੀ ਵੀ ਆ, ਬੀਜੇਪੀ ਵੀ ਆ, ਅਕਾਲੀ ਦਲ ਵੀ ਆ ਤੇ ਕਾਂਗਰਸ ਵੀ ਆ। ਇਹਨਾਂ ਦੇ ਵਿੱਚੋਂ ਫਿਰ ਵੋਟ ਕਿਹਨੂੰ ਪਾਉਣ? ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਉੱਠੇਗਾ, ਵੋਟ ਕਿਸ ਨੂੰ ਪਾਉਣ? ਇਹੀ ਕਹਿਣ ਤਾਂ ਅਸੀਂ ਲੋਕਾਂ ਨੂੰ ਜਾਣਾ ਹੈ ਵੀ ਵੋਟ ਪਾ ਕੇ, ਜਦੋਂ ਅਸੀਂ ਕਹਿ ਰਹੇ ਕਿ ਡੈਮੋਕ੍ਰੇਸੀ ਇਜ਼ ਇਨ ਦਾ ਕ੍ਰਾਈਸਿਸ, ਤਾਂ ਵਾਟ ਇਜ਼ ਦਾ ਮੀਨਿੰਗ ਆਫ ਇਲੈਕਸ਼ਨ? ਇਲੈਕਸ਼ਨ ਦਾ ਮੀਨਿੰਗ ਹੀ ਕੋਈ ਨਹੀਂਗਾ। ਅਸੀਂ ਕਹਿਣੀ ਇਹੀ ਜਾਣਾ ਲੋਕਾਂ ਨੂੰ। ਕੋਈ ਵੀ ਪੋਲੀਟੀਕਲ ਪਾਰਟੀ ਆ, ਮੈਂ ਇਹ ਗੱਲ ਕਹਿਣਾ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ, ਨਵੀਂ ਪੁਰਾਣੀ, ਕੋਈ ਵੀ ਜਿਹੜੀ ਇਹ ਗੱਲ ਕਹਿੰਦੀ ਆ ਕਿ ਅਸੀਂ ਇਲੈਕਸ਼ਨਾਂ ਲੜ ਕੇ, ਇਲੈਕਸ਼ਨਾਂ ਜਿੱਤ ਕੇ ਸਰਕਾਰ ਬਣਾ ਕੇ ਪੰਜਾਬ ਦਾ ਭਲਾ ਕਰ ਦਾਂਗੇ, ਉਹ ਝੂਠ ਬੋਲਦੀ ਆ। ਉਹ ਝੂਠ ਬੋਲਦੀ ਹੈ, ਉਹ ਭਾਵੇਂ ਕੋਈ ਵੀ ਆ। ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਤੁਸੀਂ ਲੋਕਾਂ ਨੂੰ ਕਹੋਗੇ ਵੀ ਚੋਣਾਂ ਦਾ ਬਾਈਕਾਟ ਕਰੋ। ਨਹੀਂ, ਅਸੀਂ ਇਹ ਲੋਕਾਂ ਨੂੰ ਕਹਾਂਗੇ ਵੀ ਮੁੱਦੇ ਪਛਾਣੋ ਆਪਣੇ। ਜੇ ਕੋਈ ਜਿਹੜਾ ਵੀ ਕੋਈ ਕੈਂਡੀਡੇਟ ਆਉਂਦਾ, ਉਹਨੂੰ ਪੰਜਾਬ ਦੇ ਮੁੱਦਿਆਂ ਦੇ ਆਧਾਰ ਤੇ ਸਵਾਲ ਪੁੱਛੇ ਜਾਣ ਤੇ ਉਹਦੇ ਤੋਂ ਕਮਿਟਮੈਂਟ ਲਈ ਜਾਵੇ, ਐਫੀਡੇਵਿਟ ਲੈ ਲੈਣ ਲੋਕ। ਏਡੀ ਹੁਣ ਤਾਂ ਤੁਸੀਂ ਦੇਖੋ ਵੀ ਲੋਕ ਇਸ ਕਿਸਮ ਦੀ ਕੌਨਸ਼ੀਅਸਨੈਸ ਦੇ ਵਿੱਚੋਂ ਦੀ ਨਿਕਲੇ ਆ। ਲੋਕਾਂ ਦੀ ਪੋਲੀਟੀਕਲ ਕੌਨਸ਼ੀਅਸਨੈਸ, ਉਹਨਾਂ ਦਾ ਪੋਲੀਟੀਕਲ ਕਰੈਕਟਰ ਕਿੰਨਾ ਅਪਲਿਫਟ ਹੋਇਆ। ਜੇ ਵਾਕਈ ਹੀ ਉਹ ਵਾਅਦਾ ਕਰਦੇ, ਉਹ ਦਾਅਵਾ ਕਰਦੇ ਆ, ਤਾਂ ਲੋਕ ਕਹਿਣ ਵੀ ਹਾਂ ਭਾਈ ਕੈਂਡੀਡੇਟ ਜਿਹੜਾ ਆਉਂਦਾ ਉਹ ਐਫੀਡੇਵਿਟ ਲੈ ਕੇ ਆਵੇ, ਜਿਹੜੀਆਂ ਗੱਲਾਂ ਉਹਨੇ ਪੂਰੀਆਂ ਕਰਨੀਆਂ, ਉਸ ਤੋਂ ਬਿਨਾਂ ਉਹ ਪਿੰਡ ਦੇ ਵਿੱਚ ਨਾ ਆਵੇ। ਤੇ ਇੱਕ ਜਗਮੀਤ ਸਿੰਘ ਹੋਰਾਂ ਦੇ ਸਵਾਲ ਦੇ ਉੱਤੇ ਮੈਂ ਥੋੜੀ ਜਿਹੀ ਕਲੈਰੀਫਿਕੇਸ਼ਨ ਦੇਣੀ ਚਾਹੁੰਦਾ। ਉਹ ਸਾਡਾ ਜਿਹੜਾ ਪੋਲੀਟੀਕਲ ਪ੍ਰੋਗਰਾਮ ਆ, ਵੈਸੇ ਉਹਦੇ ਨਾਲ ਵੀ ਜੁੜਦਾ, ਪਰ ਥੋੜਾ ਜਿਹਾ ਡਿਫਰੈਂਟ ਆ ਕਿ ਜਦੋਂ ਇਹ ਅਸੀਂ ਕਿਸਾਨ ਅੰਦੋਲਨ ਫਤਿਹ ਕਰਕੇ ਵਾਪਸ ਆਏ ਆ, ਸਾਰੇ ਸੂਬੇ ਦੇ ਵੱਖ-ਵੱਖ ਖਿੱਤਿਆਂ ਦੇ ਕਿਸਾਨ, ਖਾਸ ਕਰਕੇ ਸਭ ਜਾਣਦੇ ਇਸ ਨੂੰ, ਕੱਲ ਨੂੰ ਸਾਰੇ ਤਸਲੀਮ ਕਰਦੇ, ਸਾਰਾ ਮੁਲਕ, ਸਾਰੀ ਦੁਨੀਆ ਤਸਲੀਮ ਕਰਦੀ ਹੈ ਕਿ ਪੰਜਾਬ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ। ਔਰ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ 90% ਦੇ ਆਰ ਸਿੱਖ। ਔਰ ਉਹ ਜਿਹੜੀ ਚੀਜ਼ ਹੈਗੀ, ਉਹ ਜਦੋਂ ਸ਼ੁਰੂ ਦੇ ਵਿੱਚ ਗਏ ਉਦੋਂ ਵੀ ਆਪਾਂ ਨੂੰ ਅੱਤਵਾਦੀ, ਖਾਲਿਸਤਾਨੀ ਤੇ ਹੋਰ ਬਹੁਤ ਸਾਰਾ ਕੁਝ ਕਿਹਾ ਗਿਆ। ਔਰ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਸੀ ਕਿਤੇ ਨਾ ਕਿਤੇ, ਅਸੀਂ ਪਹਿਲਾਂ ਵੀ ਸਾਡੀ ਕਿਸਾਨ ਜਥੇਬੰਦੀ ਦੇ ਫਰੰਟ ਤੋਂ ਕਹਿੰਦੇ ਰਹੇ ਹਾਂ ਕਿ ਜਦੋਂ ਅਸੀਂ ਮੁੜ ਕੇ ਆਵਾਂਗੇ, ਸਾਡੇ ਵਾਸਤੇ ਹਾਲਾਤ ਪੰਜਾਬ ਲਈ ਸਾਜ਼ਗਾਰ ਨਹੀਂ ਹੋਣਗੇ। ਪੰਜਾਬ ਦੇ ਨੌਜਵਾਨਾਂ ਨੂੰ, ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਊਗਾ। ਔਰ ਉਹਦੀ ਇੱਕ ਕੜੀ ਦੇ ਤਹਿਤ, ਉਹਦੀ ਸ਼ੁਰੂਆਤ ਵਜੋਂ ਜਗਮੀਤ ਸਿੰਘ ਨੌਜਵਾਨ ਜਿਹੜਾ 26 ਨਵੰਬਰ ਨੂੰ ਵਾਟਰ ਕੈਨਨ ਦੇ ਅੱਗੇ ਛਾਤੀ ਢਾਹ ਕੇ ਖੜ ਗਿਆ ਸੀਗਾ, ਉਹਨੂੰ ਉਹਦੇ ਸਾਥੀ ਰਵਿੰਦਰ ਸਿੰਘ ਤੇ ਉਹਦੀ ਮਾਤਾ ਜਸਬੀਰ ਕੌਰ ਨੂੰ ਜਿਹੜਾ ਹੈਗਾ, ਉਹ ਕੇਂਦਰ ਸਰਕਾਰ, ਕੇਂਦਰੀ ਏਜੰਸੀਆਂ ਦੇ ਕਹਿਣ ਦੇ ਉੱਤੇ ਕਿ ਖਾਲਿਸਤਾਨੀ ਪ੍ਰੋਪੇਗੈਂਡਾ ਕਰ ਰਹੇ ਸੀਗੇ ਜਾਂ ਇਹਨਾਂ ਕੋਲ ਸਮੱਗਰੀ ਮਿਲੀ ਹੈ, ਉਹਨੂੰ ਜਿਹੜੀ ਉਹ ਬਨੂੜ ਪੁਲਿਸ ਨੇ, ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਆ। ਔਰ ਇਸ ਪੰਜਾਬ ਖਿੱਤੇ ਦੇ ਦੀਆਂ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ, ਜਿਨ੍ਹਾਂ ਦੀ ਜਸਟਿਸ ਦੀ ਅਪਰੋਚ ਆ, ਜਿਹੜੀਆਂ ਵੱਖ-ਵੱਖ ਜਿਹੜੀਆਂ ਨੇ ਜਮਹੂਰੀ ਅਧਿਕਾਰਾਂ ਦੀ ਰਾਖੀ ਵਾਲੀਆਂ ਜਥੇਬੰਦੀਆਂ ਨੇ, ਸੰਸਥਾਵਾਂ ਨੇ, ਉਹਨਾਂ ਸਾਰਿਆਂ ਨੇ ਜਗਮੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ, ਉਹਨੂੰ ਗਲਤ ਜਿਹੜਾ ਹੈਗਾ ਉਹ ਕਿਹਾ, ਉਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਆ। ਔਰ ਸਾਡੀ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਵੱਲੋਂ, ਕਿਉਂਕਿ ਪਾਰਟੀ ਅਸੀਂ ਅੱਜ ਗਠਿਤ ਕਰ ਰਹੇ ਹਾਂ, ਕੱਲ ਅਸੀਂ ਜਿਹੜਾ ਹੈਗਾ ਉਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ, ਉਹਨਾਂ ਦੇ ਦਫ਼ਤਰ ਦੇ ਸਾਹਮਣੇ ਇੱਕ ਸਿੰਬੋਲਿਕ ਪ੍ਰੋਟੈਸਟ ਕੀਤਾ ਜਗਮੀਤ ਸਿੰਘ ਤੇ ਉਹਦੇ ਨਾਲਦਿਆਂ ਦੀ ਤੁਰੰਤ ਰਿਹਾਈ ਵਾਸਤੇ। ਔਰ ਪੰਜਾਬ ਮਹਿਲਾ ਅਧਿਕਾਰ ਕਮਿਸ਼ਨ ਨੂੰ ਮਾਤਾ ਜਸਬੀਰ ਕੌਰ ਹੋਰਾਂ ਦੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ, ਉਹਦੀ ਰਿਹਾਈ ਦੇ ਲਈ ਦੋਵਾਂ ਜਿਹੜੀਆਂ ਸੰਸਥਾਵਾਂ ਨੇ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੇ ਮਹਿਲਾ ਅਧਿਕਾਰ ਕਮਿਸ਼ਨ ਨੂੰ ਧਿਰ ਬਣ ਕੇ ਇਸ ਮਸਲੇ ਦੀ ਪੈਰਵੀ ਕਰਨ ਦੀ ਅਸੀਂ ਕੱਲ ਅਪੀਲ ਕਰਕੇ ਆਏ ਹਾਂ। ਔਰ ਅਸੀਂ ਇਹ ਮੰਨਦੇ ਹਾਂ, ਹੁਣ ਅੱਜ ਮੈਂ ਇਸ ਪਲੇਟਫਾਰਮ ਤੋਂ ਇਹ ਗੱਲ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਵੱਲੋਂ, ਕਿ ਇਹ ਜਗਮੀਤ ਸਿੰਘ ਦੀ ਗ੍ਰਿਫਤਾਰੀ ਕੋਈ ਆਖਰੀ ਗ੍ਰਿਫਤਾਰੀ ਨਹੀਂ ਹੈਗੀ। ਇਹ ਜਿਹੜੀ ਅਪਰੋਚ ਆ, ਇਸ ਭਾਰਤੀ ਹਕੂਮਤ ਦੀ ਜਿਹੜੀ ਅਪਰੋਚ ਆ, ਉਹ ਐਂਟੀ ਮਾਈਨੋਰਿਟੀ ਔਰ ਐਂਟੀ ਦਲਿਤ, ਖਾਸ ਤੌਰ ਤੇ ਮੋਟੇ ਤੌਰ ਤੇ ਜੇ ਕਹਿਣਾ ਹੋਵੇ ਕਿ ਉਹ ਘੱਟ ਗਿਣਤੀਆਂ ਵਿਰੋਧੀ ਤੇ ਦਲਿਤ ਮਜਲੂਮਾਂ ਦੇ ਵਿਰੋਧ ਦੇ ਵਿੱਚ ਉਹ ਥਾਟ ਖੜਾ ਆ। ਉਹ ਮਨੂ ਦੇ ਥਾਟ ਤੇ ਖੜੀ ਆ, ਜਿਹੜਾ ਮਨੂ ਦਾ ਥਾਟ ਜਿਹਦੇ ਨਾਲ 550-600 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਟਕਰਾਈ ਸੀ। ਔਰ ਅੱਜ ਫੇਰ ਉਹ ਦੋਨੇ ਵਿਚਾਰਧਾਰਾਵਾਂ ਆਮੋ ਸਾਹਮਣੇ ਖੜੀਆਂ। ਔਰ ਮਜਲੂਮ ਦੀ ਰਾਖੀ ਦਾ ਸਵਾਲ ਹੈ, ਔਰ ਮਜਲੂਮ ਦੀ ਰਾਖੀ ਦੇ ਵਾਸਤੇ ਇਸ ਖਿੱਤੇ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹਮੇਸ਼ਾ ਖੜਦਾ ਰਿਹਾ। ਔਰ ਇਹ ਜਿਹੜੀ ਉਹ ਭਾਰਤੀ ਹਕੂਮਤ ਦੀ ਅਨਿਆਂਪੂਰਨ ਪਹੁੰਚ ਆ, ਉਹਦੇ ਵਿੱਚੋਂ ਜਗਮੀਤ ਸਿੰਘ ਦੀ ਗ੍ਰਿਫਤਾਰੀ ਹੈ। ਔਰ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਨੌਜਵਾਨਾਂ ਨੇ ਰੋਲ ਪਲੇ ਕੀਤਾ ਮੋਹਰੀ ਹੋ ਕੇ, ਉਹਨਾਂ ਦੇ ਖਿਲਾਫ ਬਦਲਾਖੋਰੀ ਦੀ ਭਾਵਨਾ ਵੀ ਹੈ। ਔਰ ਸਾਨੂੰ ਸਮੂਹ ਪੰਜਾਬੀਆਂ ਨੂੰ, ਸਾਰਿਆਂ ਨੂੰ ਇਸ ਜਿਹੜੀ ਉਹਨਾਂ ਦੀ ਅਨਿਆਂਪੂਰਨ ਜਿਹੜੀ ਮੁਹਿੰਮ ਉਹਨਾਂ ਨੇ ਵਿੱਢੀ ਆ, ਉਹਦੇ ਖਿਲਾਫ ਡਟਣਾ ਚਾਹੀਦਾ, ਉਹਦੇ ਬਾਰੇ ਚੇਤਨ ਹੋਣਾ ਚਾਹੀਦਾ। ਔਰ ਅਸੀਂ ਘਰ ਬੈਠੇ ਮਹਿਫੂਜ਼ ਨਹੀਂ ਹੋਵਾਂਗੇ। ਸਾਡਾ ਮੰਨਣਾ ਇਹ ਆ, ਅਸੀਂ ਜੇ ਸੜਕਾਂ ਤੇ ਆਵਾਂਗੇ ਇਹਨਾਂ ਗ੍ਰਿਫਤਾਰੀਆਂ, ਇੱਦਾਂ ਦੀਆਂ ਅਨਿਆਂਪੂਰਨ ਕਾਰਵਾਈਆਂ ਦਾ ਵਿਰੋਧ ਕਰਨ ਲਈ, ਤਾਂ ਅਸੀਂ ਮਹਿਫੂਜ਼ ਹਾਂ। ਨਹੀਂ ਤਾਂ ਅੱਜ ਕਿਹਾ ਜਾ ਰਿਹਾ ਕੁਝ ਲੋਕਾਂ ਵੱਲੋਂ ਵੀ ਜਿਹੜਾ ਜਗਮੀਤ ਸਿੰਘ ਸੀ ਉਹ ਖਾਲਿਸਤਾਨੀ ਪ੍ਰਚਾਰ ਕਰ ਰਿਹਾ ਸੀ, ਖਾਲਿਸਤਾਨੀ ਰਾਜ ਦਾ ਪ੍ਰਚਾਰ ਕਰਦਾ ਸੀਗਾ। ਕੱਲ ਨੂੰ ਜਿਹੜਾ ਬੰਦਾ, ਅੱਜ ਸਾਨੂੰ ਲੱਗਦਾ ਸੀ ਇਸ ਪਲੀ ਦੇ ਉੱਤੇ ਕਿਤੇ ਨਾ ਕਿਤੇ ਅਸੀਂ ਢਿੱਲੇ ਪੈ ਜਾਂਦੇ ਹਾਂ ਵੀ ਉਹ ਖਾਲਿਸਤਾਨੀ ਪ੍ਰਚਾਰ ਕਰ ਰਿਹਾ ਸੀਗਾ। ਬਸ ਲਾਸਟ ਹੈ ਜੀ। ਤੇ ਉਹ ਜਿਹੜੇ ਕੱਲ ਨੂੰ ਜਿਹੜੇ ਲੋਕ ਖਾਲਿਸਤਾਨੀ ਪ੍ਰਚਾਰ ਨਹੀਂ ਵੀ ਕਰਦੇ, ਉਹਨਾਂ ਨੂੰ ਵੀ ਜਿਵੇਂ ਖਾੜਕੂ ਮੂਵਮੈਂਟ ਦੇ ਵਿੱਚ ਜਿਹੜੇ ਪਹਿਲਾਂ ਖਾੜਕੂ ਮਾਰੇ ਗਏ, ਫਿਰ ਜਿਹੜੇ ਖਾੜਕੂ ਨਹੀਂ ਵੀ ਸੀ ਘਰਾਂ ਚੋਂ ਚੱਕ ਕੇ 16 ਸਾਲ ਦੇ ਨੌਜਵਾਨ ਵੀ ਮਾਰੇ ਗਏ। ਇਹ ਉਹੀ ਪ੍ਰਕਿਰਿਆ ਅੱਗੇ ਜਾਰੀ ਹੋ ਰਹੀ ਹੈ ਤੇ ਇਹਦੇ ਖਿਲਾਫ ਵੀ ਸਾਨੂੰ ਜਿਹੜਾ ਉਹ ਇਕੱਠੇ ਹੋ ਕੇ ਇਹ ਪ੍ਰੈਜ਼ੀਡੀਅਮ ਹੈ ਜੀ। ਫਿਲਹਾਲ ਅਸੀਂ ਪ੍ਰੈਜ਼ੀਡੀਅਮ ਬਣਾਇਆ
ਅਹੁਦੇਦਾਰਾਂ ਦੀ ਚੋਣ ਅਸੀਂ ਅਜੇ ਰੁਕ ਕੇ ਕਰਾਂਗੇ। ਫਿਲਹਾਲ ਪ੍ਰਧਾਨ ਦੀ ਚੋਣ ਕੀਤੀ ਹੈ।